Canada's Brampton Temple cancels Indian consular event amid threats of violence. We apologize to all committee members who were depending on the event. We are deeply saddened that Canadians now feel unsafe coming to Hindu temples in Canada, the temple authority. We call on Peel Police to address the threats being circulated against Brampton Triveni Mandir and provide security guarantees to the Canadian Hindu community and the general public. The event organized by Indian Consulate at Brampton Triveni Mandir and Community Centre was set on 17 November to allow Indian origin Hindus and Sikhs to renew life certificates. ਭਾਰਤ 'ਚ ਇਕੱਲੇ ਹਿੰਦੂ ਤੇ ਸਿੱਖ ਰਹਿੰਦੇ ਨੇ, ਇਹਦੇ 'ਚ ਮੁਸਲਿਮ ਜਾਂ ਕ੍ਰਿਸਚਨਸ ਨਹੀਂ ਹੈ, ਕਿਉਂਕਿ ਮੁਸਲਮਾਨ ਬੁੱਤ ਪ੍ਰਸਤ ਨਹੀਂ ਹੈ। ਉਹ ਹੁਣ ਇੱਕ ਪਾਸੇ ਤੁਸੀਂ ਮੰਦਿਰ 'ਚ ਰੱਖਦੇ ਹੋ, ਜਿਹੜਾ ਜਾਏਗਾ ਉਹ ਕਹੇਗਾ ਜੀ ਚਲੋ ਇੱਥੇ ਕਮਿਊਨਿਟੀ ਸੈਂਟਰ ਹੈ ਮੰਦਿਰ ਦਾ ਹੀ, ਚਲੋ ਸਿੱਖ ਤਾਂ ਵੈਸੇ ਹੀ ਰਿਸਪੈਕਟ, ਤੁਸੀਂ ਉਹਨਾਂ ਨੂੰ ਬੁੱਤ ਪ੍ਰਸਤ ਵੀ ਬਣਾ ਰਹੇ ਹੋ। ਤੁਹਾਡੇ ਕੋਲ ਆਪਣੇ ਕੌਂਸੂਲੇਟ ਆਫਿਸਿਸ ਨੇ, ਮੰਦਿਰ 'ਚ ਕਿਉਂ ਇਵੈਂਟ ਹੈ ਜੀ ਇਹ? ਜੇ ਉੱਥੇ ਵੀ ਹੁੰਦਾ ਪ੍ਰੋਟੈਸਟ ਤਾਂ ਉੱਥੇ ਵੀ ਹੋਣਾ ਸੀ, ਲੇਕਿਨ ਉਹਨਾਂ ਨੂੰ ਫਿਰ ਮੌਕਾ ਨਹੀਂ ਸੀ ਬਣਨਾ ਕਿ ਜੀ ਅਟੈਕ ਔਨ ਦਾ ਟੈਂਪਲ ਦਾ ਬਿਰਤਾਂਤ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਬਰਜ਼ ਮਹਾ ਤੁਹਾਡੀ ਹੋਸਟ ਨੀਲਮ ਕੋਟਮਾ ਟੀਵੀ ਫॉर ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂ ਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮः। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ। ਅੱਜ 12 ਨਵੰਬਰ 2024 28 ਭਾਦੋ ਨਾਨਕ ਸ਼ਾਹੀ ਸੰਮਤ 556 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀਏ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਨ ਕੇਬਲ, ਪਲਫਰਮ ਕੈਨੇਡਾ, roku, ਚਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜੋ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਹਿਊਸਟਨ ਟੈਕਸਸ ਤੋਂ ਸਰਦਾਰ ਹਰਜੀਤ ਸਿੰਘ ਬੈਂਸ ਜੀ ਵੱਲੋਂ। ਸੋ ਇਹ ਟੀਵੀ 84 ਦੀ ਮਾਈਕ ਸਹਾਇਤਾ ਲਈ ਸਭ ਨੂੰ ਅਪੀਲ ਕਰਦੇ ਨੇ ਔਰ ਕਹਿੰਦੇ ਨੇ ਕਿ ਟੀਵੀ 84 ਬਹੁਤ ਹੀ ਵਧੀਆ ਕੰਮ ਕਰ ਰਿਹਾ ਹੈ, ਸੋ ਇਸ ਦੀ ਵੱਧ ਤੋਂ ਵੱਧ ਜਿਹੜੀ ਹੈ ਸਪੋਰਟ ਕਰੋ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਹਰਜੀਤ ਸਿੰਘ ਬੈਂਸ ਜੀ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ ਔਰ ਨਾਲ ਹੀ ਤੁਸੀਂ ਸਾਨੂੰ WhatsApp ਤੇ ਵੀ ਮੈਸੇਜ ਕਰ ਸਕਦੇ ਹੋ, ਕਾਲ ਕਰ ਸਕਦੇ ਹੋ। ਸੋ ਹੁਣ ਆਪਾਂ ਆਪਣੇ ਜਿਹੜੇ ਕਰੰਟ ਇਸ਼ੂ ਵੱਲ ਆਉਂਦੇ ਹਾਂ। ਸੋ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕੈਨੇਡਾ ਦੇ ਹਵਾਲੇ ਨਾਲ ਕਿ ਕੈਨੇਡਾ ਵਿੱਚ ਭਾਰਤ ਦੀ ਗੁੰਡਾਗਰਦੀ ਜਿਹੜੀ ਸਰਕਾਰ ਹਿੰਦੂ ਮੰਦਿਰਾਂ ਦੀ ਆੜ ਵਿੱਚ ਜੱਥੇ ਸਿੱਖ ਕੌਮ ਨੂੰ ਬਦਨਾਮ ਕਰ ਰਹੀ ਹੈ, ਉੱਥੇ ਕੈਨੇਡਾ ਸਰਕਾਰ ਦੇ ਵੀ ਖਿਲਾਫ ਭੁਗਤ ਰਹੀ ਹੈ। ਸੋ ਕੌਂਸਲੇਟਾਂ ਨੂੰ ਮੰਦਿਰਾਂ ਵਿੱਚ ਸੱਦਣਾ ਆਪਣੇ ਆਪ ਵਿੱਚ ਇੱਕ ਭੜਕਾਊ ਕਾਰਵਾਈ ਹੈ। ਤ੍ਰਿਵੇਣੀ ਮੰਦਰ ਬ੍ਰੈਂਪਟਨ ਨੇ 17 ਨਵੰਬਰ ਨੂੰ ਇੰਡੀਅਨ ਕੌਂਸਲੇਟ ਦੀ ਮੰਦਰ ਵਿੱਚ ਰੱਖੀ ਗਈ ਈਵੈਂਟ ਨੂੰ ਰੱਦ ਕਰ ਦਿੱਤਾ ਹੈ ਅਤੇ ਨਾਲ ਹੀ ਇਸ ਮੌਕੇ ਤੇ ਪੂਰੀ ਤਰ੍ਹਾਂ ਜ਼ਰਾ ਜ਼ਹਿਰ ਵੀ ਉਗਲਿਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਹਰਜੀਤ ਸਿੰਘ ਬੈਂਸ, ਜਿਹੜੇ ਹਿਊਸਟਨ ਨਿਵਾਸੀ ਨੇ, ਪੂਰੀ ਤਰ੍ਹਾਂ ਪੰਥ ਨੂੰ ਸਮਰਪਿਤ ਨੇ ਔਰ ਜਿਹੜਾ ਹਿਊਸਟਨ ਦਾ ਪੁਰਾਣਾ ਗੁਰਦੁਆਰਾ ਸਾਹਿਬ ਹੈ ਓਰੀਜਨਲ, ਜਿਹੜਾ ਜਦੋਂ ਪਹਿਲੀ ਵਾਰ 1991-92 ਦੇ ਦੌਰ 'ਚ ਮੈਨੂੰ ਹਿਊਸਟਨ ਜਾਣ ਦਾ ਮੌਕਾ ਬਣਿਆ ਤੇ ਗੁਰਦੁਆਰਾ ਸਿੱਖ ਸੈਂਟਰ ਕਰਕੇ ਜਿਹਨੂੰ ਜਾਣਿਆ ਜਾਂਦਾ,
ਉਸ ਦੇ ਨਾਲ ਉਸ ਦੇ ਉਹ ਸੇਵਾਦਾਰ ਵੀ, ਮੁੱਖ ਸੇਵਾਦਾਰ ਵੀ ਰਹੇ ਔਰ ਪੂਰੀ ਤਰ੍ਹਾਂ ਸਮਰਪਿਤ ਭਾਵਨਾ ਵਾਲੇ ਨੇ। ਜਿੱਥੇ ਵੀ ਕੋਈ ਪੰਥਕ ਐਕਟੀਵਿਟੀ ਹੁੰਦੀ ਹੈ, ਕੋਈ ਪ੍ਰੋਟੈਸਟ ਹੈ, ਰੈਲੀ ਹੈ ਜਾਂ ਦੂਰ ਦੁਰਾਡੇ ਪਹੁੰਚਣ ਲਈ ਵੀ, ਈਵਨ ਡਾਲਸ ਦੇ ਸਮਾਗਮਾਂ 'ਚ ਵੀ ਉਹ ਸਾਡੇ ਵੀਰ ਸਰ ਜਰਨੈਲ ਸਿੰਘ ਹੋਰਾਂ ਦੇ ਨਾਲ, ਭਾਈ ਧਿਆਨ ਸਿੰਘ ਹੋਰਾਂ ਦੇ ਨਾਲ ਉੱਥੇ ਪਹੁੰਚਦੇ ਨੇ। ਸਾਡੇ ਨਾਲ ਵੀ ਉਹ ਪੂਰਾ ਹਿੱਤ ਕਰਦੇ ਨੇ। ਔਰ ਇਸ ਵਾਰ ਜਿਹੜਾ ਸਮਾਗਮ ਗੁਰਦੁਆਰਾ ਸਾਹਿਬ ਜਿਹੜਾ ਨੈਸ਼ਨਲ ਸਿੱਖ ਸੈਂਟਰ ਹੈ ਉਸ ਦੇ ਵਿੱਚ ਰੱਖਿਆ ਗਿਆ ਸੀ, ਉਸ ਵੀ ਉਹਨਾਂ ਨੇ ਸ਼ਮੂਲੀਅਤ ਕੀਤੀ ਔਰ ਉਹਨਾਂ ਨੇ ਰੈਗੂਲਰ ਮੰਥਲੀ ਕੰਟਰੀਬਿਊਸ਼ਨ ਜਿਹੜੀ ਹੈ ਉਹ TV 84 ਨੂੰ ਦਿੱਤੀ ਹੈ। ਅਸੀਂ ਸ਼ੁਕਰਗੁਜ਼ਾਰ ਹਾਂ ਔਰ ਅਸੀਂ ਇਹ ਵੀ ਕਹਿਣਾ ਚਾਹੁੰਦੇ ਹਾਂ ਕਿ ਜਿਨ੍ਹਾਂ ਦੇ ਲਈ ਵਨ ਟਾਈਮ ਡੋਨੇਟ ਕਰਨਾ ਔਖਾ ਹੁੰਦਾ ਹੈ, ਉਹ ਰੈਗੂਲਰ ਭਾਵੇਂ ਜਿੰਨਾ ਵੀ ਉਹ ਕੰਟਰੀਬਿਊਟ ਕਰ ਸਕਦੇ ਨੇ। ਉਹਦੇ ਨਾਲ ਸਾਨੂੰ ਵੀ ਪਤਾ ਲੱਗ ਜਾਂਦਾ ਹੈ ਵੀ ਰੈਗੂਲਰ ਜਿਹੜੇ ਡੋਨਰ ਨੇ ਉਹ ਕਿੰਨੇ ਨੇ ਔਰ ਉਹਨਾਂ ਦੇ ਲਈ ਵੀ ਸ਼ਾਇਦ ਸਹੂਲਤ ਹੋਏ ਜਿਨ੍ਹਾਂ ਦੇ ਲਈ ਇੱਕੋ ਵਾਰ ਵੱਡਾ ਅਮਾਉਂਟ ਦੇਣਾ ਔਖਾ ਹੁੰਦਾ। ਬਿਲਕੁਲ। ਸੋ ਅਸੀਂ ਵੀਰ ਹਰਜੀਤ ਸਿੰਘ ਬੈਂਸ ਜੀ ਦਾ ਸ਼ੁਕਰੀਆ ਅਦਾ ਕਰਦੇ ਹਾਂ। ਕੱਲ੍ਹ ਦਾ ਪ੍ਰੋਗਰਾਮ ਕਿਉਂਕਿ ਆਲਮੋਸਟ 10 ਦਿਨਾਂ ਦੇ ਵਕਫੇ ਬਾਅਦ ਕੀਤਾ ਗਿਆ ਸੀ, ਉਸ ਨੂੰ ਸਾਡੇ ਦਰਸ਼ਕਾਂ ਵੱਲੋਂ ਜਿਹੜਾ ਉਹ ਸਰਾਹਿਆ ਵੀ ਗਿਆ ਕਿਉਂਕਿ ਬੇਸ਼ੱਕ ਇਸ ਪੀਰੀਅਡ ਸਾਡੀ ਕੋਸ਼ਿਸ਼ ਸੀ ਕਿ ਕੋਈ ਨਾ ਕੋਈ ਦੂਸਰਾ, ਜਿਵੇਂ ਅਸੀਂ TV 84 USA ਰਾਹੀਂ ਪ੍ਰੋਗਰਾਮ ਟੈਲੀਕਾਸਟ ਕੀਤੇ, ਲੇਕਿਨ ਉਹ ਕਿਉਂਕਿ ਉਹਦਾ ਵਿਊਅਰਸ਼ਿਪ ਬੇਸ ਬਹੁਤ ਥੋੜ੍ਹਾ ਹੈ। ਸੋ ਕੱਲ੍ਹ ਦੀ ਕਿਉਂਕਿ ਸਾਡੇ ਪਹਿਲੇ 2 ਸੈਗਮੈਂਟ ਤਾਂ ਇਸ 10 ਦਿਨਾਂ ਦੀ ਕਾਰਵਾਈ ਸੀ ਕਿ ਕੀ ਸਮਾਗਮ ਹੋਏ, ਤਾਂ ਉਹਦੀ ਬਰੀਫਿੰਗ ਨੂੰ ਸਾਡੇ ਵਿਊਅਰਸ ਵੱਲੋਂ ਪਸੰਦ ਕੀਤਾ ਗਿਆ। ਹਾਂ, ਇੱਕ ਪਾਰਟ ਜ਼ਰੂਰ ਸਾਡੇ ਇੱਕ ਵੀਰ ਜਿਹੜੇ ਰੈਗੂਲਰਲੀ ਸਾਡੇ ਨਾਲ ਸੰਪਰਕ 'ਚ ਹੁੰਦੇ ਨੇ ਔਰ 2-3 ਹੋਰ ਵੀਰਾਂ ਨੇ ਵੀ, ਜਿਹਦੇ 'ਚ ਅਸੀਂ ਕੱਲ੍ਹ ਯੂਬਾ ਸਿਟੀ ਦੇ ਮੁਕਾਮ ਤੇ ਉੱਤੇ ਜਿਹੜਾ ਜਿਵੇਂ ਜੋ ਵਿਚਾਰ ਚਰਚਾ ਸੀ ਉਸ ਦੀ ਅਸੀਂ ਜਸਟ ਬਿਆਨ ਦਿਆਂ ਇਹ ਕਿਹਾ ਸੀ ਕਿ ਭਾਈ ਪੰਥਕ ਜਥੇਬੰਦੀਆਂ ਦੇ ਲਈ ਇਹ ਸਿਰ ਜੋੜ ਕੇ ਬੈਠਣ ਦੀ ਘੜੀ ਹੈ। ਬਿਲਕੁਲ। ਟੂਗੈਦਰਨੈਸ ਦੇ ਨਾਲ ਹੀ ਅਸੀਂ ਕੁਝ ਹਾਸਲ ਕਰ ਸਕਦੇ ਹਾਂ। ਇਹ ਠੀਕ ਹੈ ਕਿ ਕਰਤੇ ਹੱਥ ਵਡਿਆਈਆਂ ਜਿਸ ਭਾਵੇਂ ਤਿਸ ਦੇ, ਜਿਨ੍ਹਾਂ ਦੇ ਉੱਤੇ ਸਤਿਗੁਰੂ ਦੀ ਰਹਿਮਤ ਹੁੰਦੀ ਹੈ ਉਹ ਕੁਝ ਜ਼ਿਆਦਾ ਕਰ ਪਾਉਂਦੇ ਨੇ। ਕੁਝ ਜਿਹੜੇ ਤੁਰੇ ਹੁੰਦੇ ਨੇ, ਕਈ ਵਾਰ ਇਹ ਵੀ ਹੁੰਦਾ ਹੈ ਕਿ ਭਾਈ ਜਿਸ ਨੂੰ ਆਪ ਖੁਹਾਏ ਕਰਤਾ ਖੁਸ ਲੈ ਚੰਗਿਆਈ। ਕਈ ਵਾਰੀ ਜਿਹੜੇ ਚੰਗੇ ਭਲੇ ਹੁੰਦੇ ਨੇ, ਅਸੀਂ ਤਾਂ ਇਹਨਾਂ 40 ਵਰਿਆਂ ਦੇ ਸਫ਼ਰ ਦੇ ਦੌਰਾਨ ਪੰਥਕ ਪਿੜ ਦੇ ਵਿੱਚ ਦੇਖਿਆ ਕਿ ਕਿਵੇਂ ਉਹ ਲੋਕ ਵੀ ਜਿਨ੍ਹਾਂ ਦੀਆਂ ਕਦੇ ਕੈਸਟਾਂ ਬਲੈਕ ਦੇ ਵਿੱਚ ਵਿਕਦੀਆਂ ਸਨ, ਤੇ ਉਹ ਪੀਰੀਅਡ ਵੀ ਆਇਆ ਕਿ ਉਹੀ ਸਿੱਖ ਸੰਗਤਾਂ ਗੁਰਦੁਆਰੇ ਦੇ ਬਾਹਰ ਖਲੋ ਕੇ ਉਹਨਾਂ ਨੂੰ ਗੁਰਦੁਆਰਿਆਂ ਦੇ ਵਿੱਚ ਕੀਰਤਨ ਕਰਨ ਤੋਂ ਰੋਕਣ ਤੱਕ ਗਈਆਂ। ਔਰ ਇਵੇਂ ਹੀ ਕਿੰਨਿਆਂ ਦੇ ਨਾਂ ਲਏ ਜਾ ਸਕਦੇ ਨੇ ਕਿ ਜਿਨ੍ਹਾਂ ਦੀ ਕਦੇ ਸਿਖਰ ਸੀ ਉਹ ਡਿੱਗੇ ਵੀ। ਔਰ ਇਸ ਗੱਲ ਦਾ ਜ਼ਰੂਰ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ ਵੀ 2-3 ਚੀਜ਼ਾਂ ਜਿਹੜੀਆਂ ਬੜੀਆਂ ਇੰਪੋਰਟੈਂਟ ਹੁੰਦੀਆਂ ਨੇ ਜਦੋਂ ਅਸੀਂ ਕੌਮੀ ਕਾਜ਼ ਦੇ ਲਈ ਤੁਰੇ ਹਾਂ। ਪਹਿਲੀ ਗੱਲ, ਹਰ ਜੀਓ ਹੰਕਾਰ ਨਾ ਭਾਵੇ। ਹੰਕਾਰ ਦੇ ਨਾਲ ਕੋਈ ਕਿਤੇ ਨਹੀਂ ਪਹੁੰਚਦਾ। ਔਰ ਵੈਸੇ ਵੀ ਜਿਹੜੀ ਹਿਊਮਿਲਿਟੀ ਹੈ ਉਸ ਨੂੰ ਇਨਸਾਨੀ ਜੀਵਨ ਦੇ ਅੰਦਰ ਵੀ ਜਿਹੜੀ ਸਾਡੀ ਰੂਹਾਨੀ ਪ੍ਰੋਗਰੈਸ ਹੈ, ਔਰ ਇਹ ਅਸੀਂ ਜਦੋਂ ਇਹ ਪੜ੍ਹਦੇ ਹਾਂ ਕਿ ਸੁਖੀ ਬਸੈ ਮਸਕੀਨੀਆਂ ਆਪ ਨਿਵਾਰ ਤਲੇ ਵੱਡੇ ਵੱਡੇ ਹੰਕਾਰੀਆ ਨਾਨਕ ਗਰਭ ਗਲੇ, ਜਿਹਨੂੰ ਈਵਨ ਅੰਗਰੇਜ਼ੀ 'ਚ ਕਹਿੰਦੇ ਨੇ ਪ੍ਰਾਈਡ ਹੈਥ ਏ ਫਾਲ, ਕਿ ਜਿਹੜਾ ਗਰਭ ਦੇ ਵਿੱਚ ਹੰਕਾਰ ਦੇ ਵਿੱਚ ਹੁੰਦਾ ਹੈ ਉਹਨੂੰ ਕਿਸੇ ਹੋਰ ਨੂੰ ਉਹਨੂੰ ਡੇਗਣ ਦੀ ਲੋੜ ਨਹੀਂ ਹੁੰਦੀ, ਉਹ ਆਪਣੇ ਆਪ ਹੀ ਡਿੱਗ ਪੈਂਦਾ। ਸੋ ਅਸੀਂ ਜਿਹੜੀ ਜਨਰਲ ਗੱਲ ਕੀਤੀ, ਸਾਡਾ ਕਿਸੇ ਪ੍ਰਤੀ ਵੀ ਕਦੇ ਵੀ ਕੋਈ ਨਾ ਪੱਖੀ ਵਰਤਾਰਾ ਨਹੀਂ ਹੈ। ਮੈਂ ਉਹਨਾਂ ਨੂੰ ਭਾਈ ਸਾਹਿਬ ਨੂੰ ਦੱਸ ਰਿਹਾ ਸੀ ਅੱਜ ਗੱਲਬਾਤ 'ਚ ਕਿ ਭਾਈ ਕਿਸੇ ਵੇਲੇ 4 ਜੁਝਾਰੂ ਜਥੇਬੰਦੀਆਂ ਇਕੱਠੀਆਂ ਸੀ ਪੰਥਕ ਕਮੇਟੀ ਦੀ ਕਮਾਂਡ ਥੱਲੇ, ਜਦੋਂ ਉਹਨਾਂ ਦਾ ਸਿੱਕਾ ਪੰਜਾਬ 'ਚ ਚੱਲਦਾ ਸੀ। ਫਿਰ ਉਹਨਾਂ ਦੇ ਵਿੱਚ ਆਪਸੀ ਖਿੱਚਤੂ ਸ਼ੁਰੂ ਹੋਈ, ਬੱਬਰ ਖਾਲਸਾ ਸੈਪਰੇਟ ਹੋਇਆ ਜਾਂ ਦੂਜਾ। ਪਰ ਮੈਂ ਕਿਹਾ ਵੀ ਅਸੀਂ ਜਿਸ ਸੇਵਾ ਨੂੰ ਉਦੋਂ ਲਿਆ ਸੀ, ਥਰੂ ਆਊਟ ਇਸ ਪੀਰੀਅਡ ਅਸੀਂ ਕਿਸੇ ਪ੍ਰਤੀ ਵੀ ਕੋਈ ਨਾ ਪੱਖੀ ਰਵੱਈਆ ਨਹੀਂ ਰੱਖਿਆ, ਨਾ ਗੁਰੂ ਦੀ ਹਜ਼ੂਰੀ 'ਚ, ਨਾ ਅਦਰਵਾਈਜ਼, ਨਾ ਕੋਈ ਲਿਖਤ, ਨਾ ਬਿਆਨਬਾਜ਼ੀ, ਕਿ ਭਾਈ ਠੀਕ ਹੈ ਕਈ ਵਾਰ ਵਿਚਾਰ ਮਿਲਦੇ ਨੇ, ਕਈ ਵਾਰ ਟੁੱਟਦੇ ਨੇ। ਔਰ ਮੈਂ ਤਾਂ ਹਮੇਸ਼ਾ ਇੱਕ ਫਰੈਂਚ ਸ਼ਾਇਦ ਫਿਲਾਸਫਰ ਦਾ ਇਹ ਅਖਾਣ ਸੀ ਕਿ ਭਾਈ ਜਦੋਂ ਤੁਸੀਂ ਆਪਸ 'ਚ ਦੋਸਤ ਹੁੰਦੇ ਹੋ ਤੇ ਫਿਰ ਤੁਸੀਂ ਟੁੱਟ ਜਾਂਦੇ ਹੋ ਜਾਂ ਆਪਸੀ ਤੁਹਾਡਾ ਵੈਰ ਭਾਵ ਬਣ ਜਾਂਦਾ ਹੈ,
ਤੇ ਆਪਣੇ ਮੂੰਹੋਂ ਕਦੇ ਇਹੋ ਜਿਹੀ ਗੱਲ ਨਾ ਆਖੋ ਕਿ ਜਦੋਂ ਜ਼ਿੰਦਗੀ 'ਚ ਤੁਸੀਂ ਦੁਬਾਰਾ ਦੋਸਤ ਬਣੋ ਤੇ ਤੁਹਾਨੂੰ ਆਪਣੀ ਕਈ ਗੱਲ ਤੇ ਸ਼ਰਮਿੰਦਗੀ ਹੋਵੇ। ਬਿਲਕੁਲ। ਇਹਦਾ ਇਵਨ ਇੰਡੀਵਿਜੂਅਲ ਰਿਲੇਸ਼ਨ 'ਚ ਵੀ ਹੈ ਕਿ ਵੀ ਸਾਨੂੰ ਕਦੇ ਵੀ ਜਿਨ੍ਹਾਂ ਦੇ ਘਰ ਦਾ ਤੁਸੀਂ ਸਾਂਝਾਂ ਪਕਾਈਆਂ ਹੁੰਦੀਆਂ, ਅੰਜਲ ਖਾਧਾ ਹੁੰਦਾ ਹੈ, ਜੇ ਤੁਹਾਡੀ ਵਿਗੜ ਵੀ ਗਈ ਹੈ, ਕਦੇ ਵੀ ਉਹਨਾਂ ਦੇ ਪਰਿਵਾਰਕ ਜਾਂ ਕਿਸੇ ਬਾਰੇ ਕੋਈ ਨਿੱਜੀ ਟਿੱਪਣੀ ਕਦੇ ਨਾ ਕਰੋ। ਤੇ ਜਦੋਂ ਜਿਹੜੇ ਤਾਂ ਤੁਰੇ ਹੀ ਨੇ ਕੌਮ ਦੇ ਲਈ ਕੁਰਬਾਨੀਆਂ ਕਰਨ ਦੇ ਲਈ, ਉਹ ਭਾਵੇਂ ਜੁਝਾਰੂ ਪੀਰੀਅਡ ਸੀ ਜਾਂ ਅੱਜ ਸੀ, ਉਹਨਾਂ ਪ੍ਰਤੀ ਕੋਈ ਵੀ ਨਾ, ਹਾਂ ਇੱਕ ਐਲਡਰ ਹੋਣ ਦੇ ਨਾਤੇ ਇੰਨਾ ਕੁ ਤਾਂ ਸਟੇਟਸ ਅਸੀਂ ਹੁਣ ਭਾਵੇਂ ਉਮਰ ਦੇ ਲਿਹਾਜ਼ ਨਾਲ ਹੀ ਕਹੀਏ, ਜੇ ਅਦਰਵਾਈਜ਼ ਨਾ ਵੀ ਸੀਨੀਅਰ ਹੋਈਏ, ਇੰਨਾ ਅਸੀਂ ਜ਼ਰੂਰ ਕਹਿ ਸਕਦੇ ਹਾਂ ਕਿ ਭਾਈ ਅਲਟੀਮੇਟਲੀ ਕੌਮਾਂ ਦੀ ਜ਼ਿੰਦਗੀ ਦੇ ਵਿੱਚ ਟੁਗੈਦਰਨੈਸ ਦੇ ਨਾਲ ਹੀ ਕੁਝ ਹਾਸਲ ਹੁੰਦਾ ਹੈ। ਔਰ ਇਸੇ ਕਰਕੇ ਅਸੀਂ ਜਦੋਂ ਬਾਰ-ਬਾਰ ਮੇਰੀ ਕੋਈ ਸਪੀਚ ਮੁਕੰਮਲ ਨਹੀਂ ਹੁੰਦੀ ਜਦੋਂ ਤੱਕ ਮੈਂ ਸਰ ਜੱਸਾ ਸਿੰਘ ਆਹਲੂਵਾਲੀਆ ਦੇ ਬੋਲ ਨਾ ਦੁਹਰਾਵਾਂ ਕਿ ਮਿਸਲ ਵੰਡ ਅਬ ਕਬ ਹੋਣਾ ਪਾਓ, ਰਲ ਮਿਲ ਕੇ ਇਹ ਪੰਥ ਬਚਾਓ। ਇਹ ਘੱਲੂਘਾਰੇ ਦੇ ਵੇਲੇ ਦੀ ਗੱਲ ਹੈ। ਔਰ ਅੱਜ ਵੀ ਜਦੋਂ ਕਿ ਇੰਡੀਅਨ ਸਟੇਟ ਜਿਹਨੇ ਸਿੱਧੇ ਤੌਰ ਦੇ ਉੱਤੇ ਸਿੱਖਾਂ ਦੇ ਖਿਲਾਫ ਜਿਹੜੀ ਆ ਉਹ ਟੋਟਲ ਵਾਰ, ਸਰਵਨਾਸ਼ ਦੀ ਜੰਗ ਵਿੱਢੀ ਹੋਈ ਹੈ, ਉਹਨਾਂ ਨੇ ਤਾਂ ਉਹ ਜੰਗ ਉੱਥੇ ਜੋ ਭਾਰਤ ਦੇ ਵਿੱਚ ਸਿੱਖਾਂ ਦਾ ਹਾਲ ਕੀਤਾ ਹੋਇਆ ਹੈ, ਜਿਸ ਕਿਸਮ ਦੀ ਗੁਲਾਮ ਮਾਨਸਿਕਤਾ ਭਰੀ ਜਾ ਰਹੀ ਹੈ, ਜਿਸ ਕਿਸਮ ਦਾ ਹੁਣ ਆਮ ਫੋਟੋਆਂ ਸੀ ਕਿ ਕੋਈ ਚੱਠ ਪੂਜਾ ਦੇ ਨਾਂ ਥੱਲੇ ਕੋਈ ਸ਼ੁਰੂ ਹੋਇਆ, ਪੱਗਾਂ ਵਾਲੇ ਚੱਠ ਪੂਜਾ ਕਰ ਰਹੇ ਨੇ, ਕੋਈ ਨਿਹੰਗ ਬਾਣੇ ਦੇ ਵਿੱਚ ਕਿਸੇ ਬੁਰਕਾ ਪੋਸ਼ ਜਿਹੜੀ ਹੈ ਖੜੀ ਹੈ ਲੇਡੀ, ਉਹਦੀ ਜਾ ਕੇ ਉਹਦੇ ਹਾਰ ਪਾ ਰਿਹਾ, ਕੋਈ ਉੱਥੇ ਸਨਾਤਨੀ ਬਣ ਕੇ ਜਾ ਕੇ ਹਰ ਹਰ ਰਾਮਾ ਕਰ ਰਿਹਾ, ਕੋਈ ਹਵਨ ਕਰਕੇ ਨਿਹੰਗ ਬਾਣੇ ਦੇ ਵਿੱਚ ਪਤਾ ਨਹੀਂ ਕਿਹਦੀ ਪੂਜਾ ਕਰ ਰਹੇ ਨੇ ਜਾਂ ਕੀ। ਸੋ ਮਤਲਬ ਇੱਕ ਪਾਸਾ ਇੱਕ ਤਬਕਾ ਤਾਂ ਉਹ ਹੈ, ਔਰ ਹਾਲਾਤ ਸਾਡੇ ਇਹ ਨੇ ਜੇ ਉੱਥੋਂ ਦੀ ਲੀਡਰਸ਼ਿਪ ਜਾਂ ਦੂਜੇ ਦੀ ਗੱਲ ਕਰੀਏ ਕਿ ਕੈਨੇਡਾ ਦੀ ਪਾਰਲੀਮੈਂਟ ਤਾਂ ਰੈਕਗਨਾਈਜ਼ ਕਰਦੀ ਹੈ ਕਿ ਭਾਈ ਇਹ ਟਰਾਂਸਨੈਸ਼ਨਲ ਰਿਪਰੈਸ਼ਨ ਥੱਲੇ ਤੁਸੀਂ ਕੈਨੇਡੀਅਨ ਸਿਟੀਜ਼ਨ ਮਾਰਿਆ ਹੈ। ਪਬਲਿਕ ਸੇਫਟੀ ਕਮੇਟੀਜ਼ ਦੇ ਸਾਹਮਣੇ ਉਹਨਾਂ ਦੇ ਪ੍ਰਾਈਮ ਮਿਨਿਸਟਰ ਹੋਏ, RCMP ਚੀਫ ਹੋਏ, ਉਹ ਤਾਂ ਟੈਸਟੀਫਾਈ ਕਰ ਰਹੇ ਨੇ ਕਿ ਭਾਈ ਕਿਵੇਂ ਇੰਡੀਅਨ ਸਟੇਟ ਅਮਿਤ ਸ਼ਾਹ ਉਹਦੀਆਂ ਗੈਂਗਸ ਔਰ ਫਿਰੌਤੀਆਂ ਔਰ ਪਰਸਨਲ ਜਿਹੜੀ ਹੈ ਸਾਰੀ ਜਾਣਕਾਰੀ ਇਕੱਠੇ ਕਰ ਰਹੇ ਨੇ। ਪਰ ਤੁਹਾਨੂੰ ਪੰਜਾਬ ਦੀਆਂ ਮੁੱਖ ਧਾਰਾ ਪਾਰਟੀਆਂ ਦਾ ਛੱਡੋ, ਸ਼੍ਰੋਮਣੀ ਕਮੇਟੀ ਦਾ ਕੋਈ ਜਨਰਲ ਹਾਊਸ ਜਿਹਨੂੰ ਜੀ ਸਿੱਖਾਂ ਦੀ ਮਿੰਨੀ ਪਾਰਲੀਮੈਂਟ, ਇੰਨਾ ਖੌਫ ਡਰ ਭਰਿਆ ਹੋਇਆ ਹੈ ਕਿ ਵੀ ਉਹਨਾਂ ਨੇ ਕੋਈ ਸੈਸ਼ਨ ਕੀਤਾ ਹੋਇਆ, ਸ਼੍ਰੋਮਣੀ ਕਮੇਟੀ ਨੇ ਸਪੈਸ਼ਲ ਸੈਸ਼ਨ ਸੱਦਿਆ ਹੋਏ ਔਰ ਉਹਨਾਂ ਨੇ ਕਿਹਾ ਹੋਇਆ ਵੀ ਅਸੀਂ ਕੰਡੈਮ ਕਰਦੇ ਹਾਂ ਜੋ ਇੰਡੀਅਨ ਸਿਸਟਮ ਕਰ ਰਿਹਾ ਹੈ, ਔਰ ਅਸੀਂ ਐਪਰੀਸ਼ੀਏਟ ਕਰਦੇ ਹਾਂ ਕੈਨੇਡਾ ਦੀ ਹਕੂਮਤ ਔਰ 5 ਆਈਜ਼ ਕੰਟਰੀਜ਼ ਦੀਆਂ ਹਕੂਮਤਾਂ ਔਰ ਅਮਰੀਕਾ ਦੇ ਉਹਨਾਂ ਸਾਰਿਆਂ ਦਾ ਹੀ ਜਿਨ੍ਹਾਂ ਨੇ ਈਵਨ ਉਸ ਕਾਤਲ ਮਰਡਰਰ ਨੂੰ ਜਿਹਨੇ ਕਿ ਹਰਦੀਪ ਸਿੰਘ ਨਿੱਜਰ ਦਾ ਮਰਡਰ ਕੀਤਾ ਗੁਪਤਾ, ਉਹਨੂੰ ਲੈ ਕੇ ਆਏ ਨੇ ਔਰ ਟਰਾਇਲ ਕਰ ਰਹੇ। ਹੁਣ ਅਸੀਂ ਕਿਸੇ ਜ਼ਮਾਨੇ 'ਚ ਪੜ੍ਹਦੇ ਹੁੰਦੇ ਸੀ ਕਿ ਵੀ ਜਦੋਂ ਕਾਮਾਗਾਟਾ ਮਾਰੂ, ਜਿਸ ਦਾ ਅਸਲ ਨਾਂ ਗੁਰੂ ਨਾਨਕ ਜਹਾਜ਼, ਉਹ ਪੂਰਾ ਬਾਏ ਕਰਕੇ ਰੈਂਟਲ ਉਹਨਾਂ ਨੇ ਗੁਰਦਿੱਤ ਸਿੰਘ ਨੇ ਰੱਖਿਆ ਸੀ, ਅਜੇ ਵੀ ਕਾਮਾਗਾਟਾ ਮਾਰੂ ਜ਼ਿਆਦਾ ਪਪੂਲਰ ਹੈ। ਔਰ ਉਹ ਜਦੋਂ ਇੱਥੇ ਕੈਨੇਡਾ ਦੇ ਸ਼ੋਰਸ ਤੇ ਰੁਕਣ ਨਹੀਂ ਦਿੱਤਾ ਗਿਆ, ਉਹਨੂੰ ਵਾਪਸ ਭੇਜਿਆ, ਇੱਕ ਲੰਬੀ ਕਹਾਣੀ ਹੈ। ਔਰ ਉਹਨਾਂ ਨੂੰ ਉਹ ਜਦੋਂ ਜਹਾਜ਼ ਜਾ ਕੇ ਉਸ ਜਿਹੜੀ ਉਹਦੀ ਐਂਕਰਿੰਗ ਹੋਈ ਬਜ ਘਾਟ ਕਲਕੱਤਾ, ਔਰ ਉਹਨਾਂ ਤੇ ਗੋਲੀ ਚਲਾਈ ਗਈ, ਉਹਨਾਂ ਨੂੰ ਉਹ ਜ਼ਬਰਦਸਤੀ ਕਾਲੇ ਸ਼ੀਸ਼ਿਆਂ ਵਾਲੀਆਂ ਗੱਡੀਆਂ 'ਚ ਲਿਜਾਣਾ ਚਾਹੁੰਦੇ ਸੀ ਜਾਂ ਕੀ ਸੀ, ਉਹਦੇ 'ਚ ਕੁਝ ਸਿੰਘ ਸ਼ਹੀਦ ਹੋਏ, ਕੁਝ ਐਸਕੇਪ ਕੀਤੇ, ਕੁਝ ਜਿਹੜੇ ਨੇ ਉਹਨਾਂ ਨੇ ਮਰਜ਼ੀ ਨਾਲ ਜਿੱਥੇ ਜਿੱਥੇ ਸੀ ਉਹਨਾਂ ਦੇ ਘਰੀਂ ਪਹੁੰਚਾਇਆ। ਔਰ ਉਸ ਪੀਰੀਅਡ ਹਾਲਾਂ ਧੱਕਾ ਵੀ ਉਹਨਾਂ ਦਾ, ਸਰਕਾਰ ਨੇ ਜਿਹੜੀ ਇਹ ਨੀਤੀ ਬਣਾਈ ਸੀ ਕਿ ਜੀ ਅਸੀਂ ਕੈਨੇਡਾ 'ਚ ਉਹਨੂੰ ਹੀ ਆਉਣ ਦਿਆਂਗੇ ਜਿਹੜੇ ਸਿੱਧੇ ਤੌਰ ਤੇ ਆਏ, ਜਿਹੜਾ ਇਨਡਾਇਰੈਕਟ ਉਹਨਾਂ ਨੇ ਸਿੱਧਾ ਜਹਾਜ਼ ਕੀਤਾ ਵੀ ਚਲੋ ਹਾਂਗਕਾਂਗ ਤੋਂ ਜਾਂ ਸਿੱਧਾ ਆਏਗਾ, ਉਹਨੂੰ ਉਤਰਨ ਨਹੀਂ ਦਿੱਤਾ, ਇੱਥੇ ਜ਼ਿਆਦਤੀ ਕੀਤੀ। ਫਿਰ ਉਹ ਵਾਪਸ ਗਏ ਆਪਣੇ ਮੁਲਕ ਦੇ ਵਿੱਚ, ਉੱਥੇ ਉਹਨਾਂ ਦੇ ਉੱਤੇ ਗੋਲੀ ਚਲਾਈ। ਪਰ ਤੁਸੀਂ ਉਸ ਪੀਰੀਅਡ 'ਚ ਦੇਖੋ ਕਿ ਕਲਕੱਤੇ ਦੇ ਹੀ ਜਿਹੜੇ ਵੱਡੇ ਗੁਰਦੁਆਰੇ ਸੀ ਉਸ ਵੇਲੇ, ਇਤਿਹਾਸਕ ਗੁਰਦੁਆਰੇ ਨੇ, ਕੋਈ ਗੁਰਦੁਆਰਾ ਬਾਗ ਮਾੜੀ ਹੈ, ਬੜੀ ਸਿੱਖ ਸੰਗਤ ਹੈ, ਛੋਟੀ ਸਿੱਖ ਸੰਗਤ, ਉਹਨਾਂ ਨੇ ਮਤਾ ਪਾਸ ਕੀਤਾ ਸੀ ਕਮੇਟੀ ਨੇ ਔਰ ਦੂਜੇ ਨੇ ਕਿ ਬਿਲਕੁਲ ਇਹ ਅੰਗਰੇਜ਼ਾਂ ਦੀ ਵਿਰੋਧਤਾ ਔਰ ਇਹ ਬਾਗੀ ਲੋਕ ਸੀ, ਇਹਨਾਂ ਨਾਲ ਇਵੇਂ ਹੀ ਹੋਣਾ ਚਾਹੀਦਾ ਸੀ, ਇਹਦੀ ਨਿਖੇਧੀ ਕਰਦੇ। ਇਹੀ ਹਾਲ ਜਿਹੜਾ ਇਹ 1912-13 ਦੀ ਮੈਂ ਗੱਲ ਕਰ ਰਿਹਾ, ਔਰ ਇਹੀ ਹਾਲ ਜਿਹੜੇ ਪੁਜਾਰੀ ਸੀ ਉੱਥੇ ਬੈਠੇ ਹੋਏ, ਕੋਈ ਸਰਬਰਾਹ ਅਕਾਲ ਤਖਤ ਦਾ, ਕੋਈ ਦੂਜਾ, ਉਹਨਾਂ ਨੇ ਕੀਤਾ। ਹੁਣ ਉਹ ਤਾਂ ਬ੍ਰਿਟਿਸ਼ ਹਕੂਮਤ ਸੀ, ਉਹਨਾਂ ਦਾ ਉਸ ਪੀਰੀਅਡ 'ਚ ਗੁਲਾਮੀ ਕੇ ਕਦਰ ਕਬੂਲੀ ਹੋਈ ਸੀ। ਹੁਣ ਅੱਜ ਤਾਂ ਅਸੀਂ ਆਪਣੀਆਂ ਅੱਖਾਂ ਸਾਹਮਣੇ ਦੇਖ ਰਹੇ ਹਾਂ, 2024 ਹੈ, ਦੁਨੀਆ ਦੇ ਵਿੱਚ ਡੈਮੋਕ੍ਰੇਸੀ ਦੀ ਗੱਲ ਹੈ, ਤੁਸੀਂ ਕਿਸੇ ਦੇ ਹੱਕਾਂ ਨੂੰ ਕੁਚਲ ਨਹੀਂ ਸਕਦੇ। ਸਾਡੇ ਹੱਕ ਦੇ ਵਿੱਚ
फाइव आइज कंट्रीज खड़ियां हुई हैं, लेकिन ਪੋਲੀਟੀਕਲ ਤਾਂ ਛੱਡੋ ਵੀ ਲੀਡਰਸ਼ਿਪ ਜਾਂ ਕਿਸੇ ਨੇ ਸਿਆਸੀ ਸ਼੍ਰੋਮਣੀ ਕਮੇਟੀ ਦਾ ਹੌਸਲਾ ਨਹੀਂ ਹੈ ਕਿ ਵੀ ਉਹ ਇੱਕ ਸੈਸ਼ਨ ਸੱਦ ਕੇ ਐਪਰੀਸ਼ੀਏਟ ਕਰੇ ਜਸਟਿਨ ਟਰੂਡੋ ਨੂੰ ਔਰ ਫਾਈਵ ਆਈਜ਼ ਕੰਟਰੀਜ਼ ਨੂੰ ਔਰ ਇਹਨਾਂ ਨੂੰ ਕੰਡੈਮ ਕੀਤਾ ਜਾਏ ਵੀ ਤੁਸੀਂ ਕੀ ਕਰ ਰਹੇ ਹੋ। ਸੋ ਅਸੀਂ ਇਹਨਾਂ ਹਾਲਾਤਾਂ ਦੇ ਵਿੱਚ ਜਿਹੜੀ ਹੋਪ ਹੈ ਉਹ ਡਾਇਸਪੋਰਾ ਸਿੱਖ ਲੀਡਰਸ਼ਿਪ ਦੇ ਵਿੱਚ ਹੈ ਔਰ ਉਹਦੇ ਜਿਵੇਂ ਮੈਂ ਕੱਲ ਵੀ ਕਿਹਾ ਸੀ ਵੀ ਹਰ ਇੱਕ ਦਾ ਇਹ ਠੀਕ ਹੈ ਕਿਸੇ ਨੂੰ ਲੀਡ ਰੋਲ ਮਿਲਿਆ ਜਾਂ ਗੁਰੂ ਨੇ ਕਿਸੇ ਨੂੰ ਵਡਿਆਇਆ ਸੇਵਾ ਦਾ ਮੌਕਾ ਦਿੱਤਾ। ਸੋ ਸਾਡਾ ਕਿਸੇ ਪ੍ਰਤੀ ਵੀ ਕੋਈ ਨਾ ਪੱਖੀ ਰਵੱਈਆ ਨਹੀਂ ਹੈ। ਅਸੀਂ ਕਿਸੇ ਵੀ ਪਲੇਟਫਾਰਮ ਤੋਂ ਔਰ ਹਰ ਪਲੇਟਫਾਰਮ ਤੋਂ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਭਾਈ ਕੋਈ ਨਾ ਕੋਈ ਇੱਕ ਵੱਡੀ ਲੜਾਈ ਹੈ, ਇਸ ਦੇ ਵਿੱਚ ਦੁਸ਼ਮਣ ਦੇ ਕੋਲ ਤਾਂ ਸਾਧਨ ਨੇ, ਤਬਦੀਲੀ ਹੁੰਦੀ ਹੈ ਸਿਆਸੀ ਤੌਰ ਤੇ। ਹੁਣ ਜੇ ਪ੍ਰੈਜ਼ੀਡੈਂਟ ਟਰੰਪ ਜਿਹੜੇ ਨੇ ਵਾਈਟ ਹਾਊਸ 'ਚ ਉਹਨਾਂ ਨੇ 20 ਜਨਵਰੀ ਨੂੰ ਪਹੁੰਚ ਜਾਣਾ ਹੈ, 2 ਮਹੀਨੇ ਜਿਹੜਾ ਐਡਮਿਨਿਸਟ੍ਰੇਸ਼ਨ ਦਾ ਜਾਂ ਦੂਸਰਾ ਹੈ ਉਹ ਇਹ ਜਸਟ ਪਾਸ ਆਨ ਹੀ ਹੋ ਰਿਹਾ ਹੁੰਦਾ। ਸ਼ਾਇਦ 8000 ਜਾਂ 4000 ਤੋਂ ਜ਼ਿਆਦਾ ਸਿਆਸੀ ਅਪਾਇੰਟਮੈਂਟਸ ਪ੍ਰੈਜ਼ੀਡੈਂਟ ਕਰਦਾ, ਕਿਉਂਕਿ ਇਹ ਅਮਰੀਕਾ ਦਾ ਬੜਾ ਖੂਬਸੂਰਤ ਸਿਸਟਮ ਹੈ ਕਿ ਜਿਹੜਾ ਆਂਦਾ ਹੈ ਉਹ ਆਪਣੇ ਨਾਲ ਆਪਣੀ ਸਾਰੀ ਟੀਮ ਲੈ, ਜਿਹੜਾ ਜਾਂਦਾ ਉਹਦੇ ਨਾਲ ਉਹਦੀ ਟੀਮ ਵੀ ਚਲੀ ਜਾਂਦੀ ਹੈ, ਤਾਂ ਕਿ ਜਿਹੜੇ ਤੁਸੀਂ ਵਾਅਦੇ ਜਾਂ ਇਕਰਾਰ ਕੀਤੇ ਹੋਏ ਹੁੰਦੇ ਨੇ ਤੁਹਾਡੇ ਕੋਲ ਆਪਣਾ ਸਾਰਾ ਸੈਟਅਪ ਹੁੰਦਾ ਹੈ ਉਹਨਾਂ ਨੂੰ ਲਾਗੂ ਕਰਨ ਦਾ। ਹੁਣ ਹਰ ਜਿਹੜੀ ਪੋਸਟਿੰਗ ਹੋ ਰਹੀ ਹੈ, ਜੇ ਸੈਕਟਰੀ ਆਫ ਸਟੇਟ ਕਿਸੇ ਨੂੰ ਨੋਮੀਨੇਟ ਕੀਤਾ ਗਿਆ, ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਬਣਾਇਆ ਗਿਆ, ਜਾਂ ਅੱਜ ਇਜ਼ਰਾਈਲ ਦਾ ਐਂਬੈਸਡਰ ਟਰੰਪ ਨੇ ਬਣਾਇਆ ਜਾਂ ਦੂਸਰੇ, ਅਸੀਂ ਸਾਰੇ ਉਸ ਨੂੰ ਗੌਰ ਨਾਲ ਦੇਖ ਰਹੇ ਹਾਂ। ਇੰਡੀਅਨ ਸਿਸਟਮ ਉਹਨਾਂ ਦੇ ਬੈਠੇ ਉਹ ਜੰਪ ਕਰ ਰਹੇ ਹੁੰਦੇ ਨੇ। ਦੇਖੋ ਜੀ ਜਿਹਨੂੰ ਹੁਣ ਸੈਕਟਰੀ ਆਫ ਸਟੇਟ ਬਣਾਇਆ ਵਿਦੇਸ਼ ਮੰਤਰੀ, ਉਹ ਤਾਂ ਇੰਡੀਆ ਕਾਕਸ ਦਾ ਵੀ ਚੇਅਰਮੈਨ ਸੀ, ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਜਿਹਨੂੰ ਬਣਾਇਆ ਇਹ ਪ੍ਰੋ ਇੰਡੀਆ ਫਲਾ। ਸੋ ਮਤਲਬ ਇਹ ਹੈ ਵੀ ਉਹ ਤਾਂ ਇਹ ਹੋਪ ਕਰ ਰਹੇ ਨੇ ਕਿ ਇਸ ਸਿਸਟਮ ਦੇ ਬਦਲਣ ਦੇ ਨਾਲ ਬਾਈਡਨ ਐਡਮਿਨਿਸਟ੍ਰੇਸ਼ਨ ਤੋਂ ਬਾਅਦ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਮੁੱਦੇ ਦੇ ਉੱਤੇ ਇੰਡੀਆ ਦੇ ਉੱਤੇ ਪ੍ਰੈਸ਼ਰ ਬਣਿਆ ਹੋਇਆ ਉਹਦੇ 'ਚੋਂ ਸ਼ਾਇਦ ਉਹਨਾਂ ਨੂੰ ਰਾਹਤ ਮਿਲੇ। ਉਹ ਆਪਣੇ ਢੰਗ ਨਾਲ ਕੈਲਕੂਲੇਟ ਕਰ ਰਹੇ ਨੇ, ਜਾਂ ਜਿਵੇਂ ਟਰੰਪ ਦੀ ਪੁਤਿਨ ਦੇ ਨਾਲ ਐਟ ਵਨ ਸਟੇਜ ਸੀ ਕਿ ਉਹ ਜਿਹੜੀ ਹੈ ਉਹ ਉਹਨਾਂ ਦੀ ਉਹ ਜੰਗ ਯੂਕਰੇਨ ਦੀ ਬੰਦ ਕਰਵਾ ਸਕਦਾ ਇੰਡੀਆ। ਇਸ ਦੇ ਉੱਤੇ ਵੀ ਇਹ ਤਸੱਲੀ ਦਾ ਇਜ਼ਹਾਰ ਕਰ ਰਿਹਾ ਕਿ ਵੀ ਜੇ ਇਹ ਹੁੰਦਾ ਤਾਂ ਜਿਹੜਾ ਇੰਡੀਆ 'ਤੇ ਪ੍ਰੈਸ਼ਰ ਕਿ ਵੀ ਤੁਸੀਂ ਡਬਲ ਗੇਮ ਖੇਡ ਰਹੇ ਹੋ ਉਹ ਵੀ ਲੈਟ ਆਫ ਹੋਏ। ਔਰ ਫਿਰ ਜਿਵੇਂ ਟਰੰਪ ਔਰ ਮੋਦੀ ਦੀ ਇਕੁਏਸ਼ਨ ਦੀ ਕਹਾਣੀ ਉਹਨਾਂ ਦਾ ਮੀਡੀਆ ਬਿਆਨ ਦਾ ਹੈ, ਜਾਂ ਕਿਸੇ ਹੱਦ ਤੱਕ ਉਹ ਇੱਕ ਨੌਟੰਕੀ ਵੀ ਹੁੰਦੀ ਹੈ, ਉਹਨੂੰ ਲੈ ਕੇ ਵੀ ਉਹ ਤਾਂ ਇਹ ਦੇਖ ਰਹੇ ਨੇ ਕਿ ਵੀ ਇਹ ਜਿਹੜਾ ਹੁਣ ਟਫ ਟਾਈਮ ਸੀ ਇੰਡੀਆ ਦੇ ਲਈ, ਇੰਡੀਆ US ਰਿਲੇਸ਼ਨਸ਼ਿਪ ਦੇ ਵਿੱਚ ਉਹ ਚਲਾ ਜਾਏਗਾ ਕਿਉਂਕਿ ਟਰੰਪ ਬਹੁਤ ਟਫ ਹੈ। ਚਾਈਨਾ ਦੇ ਮਾਮਲੇ 'ਚ ਟਰੰਪ ਦੀ ਲਾਈਨ ਬੜੀ ਟਫ ਹੈ ਔਰ ਇਜ਼ਰਾਈਲ ਦੇ ਮਾਮਲੇ 'ਚ ਤਾਂ ਆਲਰੇਡੀ ਉਹ ਪਤਾ ਹੀ ਹੈ ਕਿ ਵੀ ਕਿਸ ਪਾਸੇ ਜਾਏਗੀ। ਸੋ ਇਹਨਾਂ ਹਾਲਾਤਾਂ 'ਚ ਹੋਰ ਵੀ ਇੰਪੋਰਟੈਂਟ ਬਣ ਜਾਂਦਾ ਹੈ ਕਿਉਂਕਿ ਮੌਕੇ ਸੰਭਾਲੇ ਜਾਂਦੇ ਨੇ, ਮੌਕੇ ਆਉਂਦੇ ਨੇ, ਕਈ ਵਾਰ ਤੁਹਾਡੀ ਗੋਦ 'ਚ ਵੀ ਆ ਕੇ ਡਿੱਗਦੇ ਨੇ, ਪਰ ਉਹਨਾਂ ਨੂੰ ਮੌਕੇ ਨੂੰ ਤੁਹਾਨੂੰ ਫੜਨਾ ਤਾਂ ਪੈਂਦਾ। ਤੇ ਇਹ ਇੱਕ ਕਿਸੇ ਵੀ ਇੱਕ ਇੰਡੀਵਿਜੂਅਲ, ਇੱਕ ਜਥੇਬੰਦੀ, ਇੱਕ ਬ੍ਰੇਨ ਦਾ ਕੰਮ ਨਹੀਂ ਹੈ। ਜਦੋਂ ਤੱਕ ਤੁਸੀਂ ਇੱਕ ਬ੍ਰੌਡਰ ਅਲਾਈਅੰਸ, ਹਾਂ ਤੁਸੀਂ ਲਾਈਕ ਮਾਈਂਡਡ ਜਿਹਨਾਂ ਦਾ ਤੁਹਾਨੂੰ ਲੱਗਦਾ ਹੈ ਕਿ ਭਾਈ ਇਹ ਪੰਥਕ ਔਰ ਖਾਲਿਸਤਾਨ ਦੇ ਪ੍ਰਤੀ ਬਿਲਕੁਲ ਇਫ ਐਂਡ ਬਟ ਨਹੀਂ ਹੋਣਾ ਚਾਹੀਦਾ। ਸੋ ਸਾਡਾ ਮਕਸਦ ਕਿਸੇ ਨੂੰ ਜਾਂ ਉਹ ਕਿਉਂਕਿ ਕੁਛ ਵੀਰਾਂ ਨੂੰ ਲੱਗਾ ਕਿ ਬਈ ਸ਼ਾਇਦ ਇਹ ਇਨਰ ਕੋਈ ਕਰੈਕਸ ਨੇ ਔਰ ਇਹਨਾਂ ਨੂੰ ਕਿਵੇਂ ਆਪਸੀ ਗੱਲਬਾਤ ਰਾਹੀਂ ਹੱਲ ਕੀਤਾ ਜਾਏ। ਅਸੀਂ ਸਮਝਦੇ ਹਾਂ ਵੀ ਇਹ ਇੱਕ ਓਪਨ ਗੱਲ ਹੈ ਕਿਉਂਕਿ ਕੋਈ ਕਿਸੇ ਤੋਂ ਬਹੁਤੀ ਦੇਰ ਕੋਈ ਚੀਜ਼ ਜਿਹੜੀ ਹੈ ਉਹ ਛਕੀ ਜਿਹਨੂੰ ਕਹਿੰਦੇ ਨੇ ਲੁਕੀ ਛਿਪੀ ਨਹੀਂ ਰਹਿੰਦੀ ਹੈ ਕਿ ਭਾਈ ਇਹ ਜਿਹੜਾ ਪਾਰਟ ਹੈ ਸਾਨੂੰ ਬਜਾਏ ਕਿ ਕਿਸੇ ਨੂੰ ਬਿਲਿਟਲ ਕਰਨ ਦੇ ਹਰ ਇੱਕ ਨੂੰ ਨਾਲ ਲੈ ਕੇ ਚੱਲਣ ਦੀ ਸਟ੍ਰੈਟਜੀ ਹੋਣੀ ਚਾਹੀਦੀ ਹੈ। ਹੁਣ ਅਸੀਂ ਗੱਲ ਇਸੇ ਕੰਟੈਕਸਟ 'ਚ ਹੀ ਸਾਡਾ ਓਪਨਿੰਗ ਟੌਪਿਕ ਵੀ ਹੈ। ਅਸੀਂ ਦੇਖਿਆ ਕਿ ਜੋ ਘਟਨਾਕ੍ਰਮ 3 ਨਵੰਬਰ ਨੂੰ ਬਰੈਂਪਟਨ ਦੇ ਹਿੰਦੂ ਸਭਾ ਟੈਂਪਲ ਦੇ ਵਿੱਚ ਵਾਪਰਾਇਆ ਗਿਆ। ਹੁਣ ਇਹ ਦੋਨੋਂ ਲਫ਼ਜ਼ ਅੱਡ ਨੇ, ਇੱਕ ਵਾਪਰਦਾ, ਇੱਕ ਵਾਪਰਾਇਆ ਜਾਂਦਾ। ਜਿਹੜਾ ਵਾਪਰਾਇਆ ਜਾਂਦਾ ਉਹ ਪ੍ਰੀ ਪਲਾਨਡ ਹੁੰਦਾ, ਉਸ ਦੇ ਪਿੱਛੇ ਇੱਕ ਪੂਰੀ ਸਾਜ਼ਿਸ਼, ਉਸ ਦੇ ਸਟੈਪ ਹੁੰਦੇ ਨੇ, ਉਹਨੂੰ ਕਿੱਥੋਂ ਤੱਕ ਲਿਜਾਣਾ ਹੈ ਔਰ ਉਹਦੇ ਚੋਂ ਕੀ ਕੱਢਣਾ। ਸੋ ਜ਼ਾਹਰ ਹੈ ਕਿ ਵੀ ਇਹ ਜਦੋਂ ਦਾ ਕੈਨੇਡਾ ਦੇ 6 ਇੰਡੀਅਨ ਡਿਪਲੋਮੈਟਸ ਨੂੰ ਜਿਨ੍ਹਾਂ 'ਚ ਉਹਨਾਂ ਦਾ ਹਾਈ ਕਮਿਸ਼ਨਰ ਸੰਜੇ ਕੁਮਾਰ ਵਰਮਾ ਵੀ ਸ਼ਾਮਲ ਹੈ, ਕੈਨੇਡਾ ਨੇ ਸਿੱਧਾ ਇਲਜ਼ਾਮ ਲਾ ਕੇ, ਇੱਕ ਸਟੇਜ ਹੁੰਦੀ ਸੀ ਕਿ ਡਿਪਲੋਮੈਟ ਕੱਢਤੇ ਜਾਂਦੇ ਸੀ ਮਿਊਚੁਅਲੀ ਦੋਨੋਂ ਪਾਸਿਆਂ, ਪਬਲਿਕ 'ਚ ਖਬਰ ਨਹੀਂ ਸੀ ਹੁੰਦੀ, ਚਾਰਜ ਵੀ ਨਹੀਂ ਸੀ ਲਾਇਆ ਜਾਂਦਾ, ਭਾਵੇਂ ਉਹ ਜਸੂਸੀ ਕਰਦਾ ਹੀ ਫੜਿਆ ਗਿਆ।
ਅੱਛਾ। ਪਰ ਇਸ ਮਾਮਲੇ 'ਚ ਤਾਂ ਕੁੱਲ ਦੁਨੀਆ ਦੇ ਸਾਹਮਣੇ, ਪਾਰਲੀਮੈਂਟਰੀ ਕਮੇਟੀ ਸਾਹਮਣੇ ਖਲੋ ਕੇ, ਮੀਡੀਆ ਸਾਹਮਣੇ ਖਲੋ ਕੇ ਜਸਟਿਨ ਟਰੂਡੋ ਜਾਂ RCMP ਚੀਫ ਨੇ ਕਿਹਾ ਕਿ 6 ਦੇ 6 ਜਿਹੜੇ ਡਿਪਲੋਮੈਟ ਕੱਢੇ ਨੇ, ਜਿਨ੍ਹਾਂ 'ਚ ਹਾਈ ਕਮਿਸ਼ਨਰ ਵੀ ਸ਼ਾਮਲ ਹੈ, ਇਹਨਾਂ ਦਾ ਹਰਦੀਪ ਸਿੰਘ ਨਿੱਜਰ ਦੇ ਮਰਡਰ 'ਚ ਕੈਨੇਡੀਅਨ ਜਿਹੜੇ ਸਿੱਖ ਸਿਟੀਜ਼ਨ ਨੇ ਉਹਨਾਂ ਦੀ ਸਪਾਈਂਗ, ਉਹਨਾਂ ਦੀ ਜਾਣਕਾਰੀ ਲੈ ਕੇ ਗੈਂਗਸਟਰਸ ਨੂੰ ਦੇਣ 'ਚ ਔਰ ਗੈਂਗਸਟਰਸ ਰਾਹੀਂ ਇਹ ਸਾਰੀਆਂ ਕਾਰਵਾਈਆਂ ਕਰਵਾਉਣ ਦੇ ਵਿੱਚ ਰੋਲ ਹੈ। ਜੀ। ਔਰ ਇਹਨਾਂ ਸਾਰਿਆਂ ਦਾ ਸਰਗਣਾ ਅਮਿਤ ਸ਼ਾਹ ਹੈ, ਹੋਮ ਮਿਨਿਸਟਰ, ਉਹਦਾ ਨਾਮ ਵੀ ਲਿਆ ਗਿਆ, ਪਰ ਇਸ ਕਰਕੇ ਇਹਨਾਂ ਨੂੰ ਬਾਹਰ ਕੱਢਿਆ ਜਾਂਦਾ। ਹੁਣ ਜੇ 6 ਜਿਹਨਾਂ ਦੇ ਵਿੱਚ ਮੇਨਲੀ ਕੋਈ ਆਟਵਾ 'ਚ ਬੈਠਾ ਹਾਈ ਕਮਿਸ਼ਨਰ, ਕੋਈ ਟੋਰਾਂਟੋ 'ਚ ਕੌਂਸੂਲੇਟ ਹੈ, ਕੋਈ ਵੈਨਕੂਵਰ 'ਚ ਹੈ, ਤੇ ਜੇ 6 ਫਾਰ ਜਸਟਿਸ ਨੇ ਇਹ ਪੋਜੀਸ਼ਨ ਲਈ ਜਿਹੜੀ ਕਿ ਬਿਲਕੁਲ ਕਲੀਅਰ ਸੀ ਕਿ ਵੀ ਇਹ ਜਿਹੜੀਆਂ ਇਹਨਾਂ ਦੇ ਹਾਈ ਕਮਿਸ਼ਨਰ ਔਰ ਕੌਂਸੂਲੇਟ ਨੇ ਇਹ ਤਾਂ ਕਿਲਰਸ ਦੇ ਡੈਨ ਨੇ ਉਹਨਾਂ ਦੇ, ਔਰ ਉਹਦੇ ਰਾਹੀਂ ਕਰ, ਇਸ ਲਈ ਇਹਨਾਂ ਦਾ ਇਹ ਬੰਦ ਕੀਤੀਆਂ ਜਾਣ ਇਹਦੇ 'ਚੋਂ ਕਿਲਿੰਗ ਦੀਆਂ, ਕਿਉਂਕਿ ਇਹ ਤਾਂ ਉਹੀ ਸੀ ਜੋ ਉਹਨਾਂ ਦੀ ਕੈਨੇਡੀਅਨ ਇੰਟੈਲੀਜੈਂਸ ਨੇ ਕਿਹਾ, RCMP ਨੇ ਕਿਹਾ, ਔਰ ਇਹਨਾਂ ਨੂੰ ਬੰਦ ਕੀਤਾ ਜਾਏ ਔਰ ਇਹ ਕਿਲਿੰਗ, ਔਰ ਇਹ ਜਿੱਥੇ ਵੀ ਜਾਣਗੇ ਅਸੀਂ ਇਹਨਾਂ ਦਾ ਵਿਰੋਧ ਕਰਾਂਗੇ। ਵਿਰੋਧ ਪ੍ਰੋਟੈਸਟ ਵਿਦਨ ਦਾ ਲਿਮਿਟ ਜੋ ਲਾਅ ਤੁਹਾਨੂੰ ਹੱਕ ਦਿੰਦਾ। ਹੁਣ ਇਹ ਕਿਨੇ ਇਹਨਾਂ ਨੂੰ ਜਿਹੜੇ ਐਡਵਾਈਸ ਦਿੱਤੀ ਕਿ ਵੀ ਤੁਸੀਂ ਪਹਿਲਾਂ ਇਵੇਂ ਦਾ ਹੀ ਵਾਕਿਆ ਟੋਰਾਂਟੋ ਦੇ ਸਰਕਾਰੀ ਜਿਹੇ ਕਿਸਮ ਦੇ ਗੁਰਦੁਆਰੇ 'ਚ ਵੀ ਇਹਨਾਂ ਨੇ ਕਰਨ ਦੀ ਕੋਸ਼ਿਸ਼ ਕੀਤੀ ਸੀ, ਉੱਥੇ ਵੀ ਪ੍ਰੋਟੈਸਟ ਹੋਇਆ। ਉਦੋਂ ਤਾਂ ਕਿਸੇ ਨੇ ਨਹੀਂ ਕਿਹਾ ਵੀ ਸਿੱਖਾਂ ਨੇ ਜਿਹੜਾ ਉਹ ਟੋਰਾਂਟੋ ਦੇ ਗੁਰਦੁਆਰੇ ਤੇ ਹਮਲਾ ਕਰਤਾ, ਕਿਉਂਕਿ ਉਹ ਸੂਟ ਨਹੀਂ ਸੀ ਕਰਦਾ। ਹੁਣ ਜਦੋਂ ਤੁਸੀਂ ਮੰਦਰਾਂ ਦੇ ਵਿੱਚ, ਔਰ ਉਹ ਵੀ ਨਵੰਬਰ ਦੇ ਮਹੀਨੇ ਜਦੋਂ ਕਿ ਨਸਲਕੁਸ਼ੀ ਦੇ 40ਵੀਂ ਜਿਹੜੀ ਹੈ ਦੁਖਦ ਯਾਦ ਦਾ 4 ਚੁਫੇਰੇ ਉਹਨੂੰ ਜਿਹੜਾ ਯਾਦ ਕੀਤਾ ਜਾ ਰਿਹਾ ਜੀ, ਔਰ ਫਿਰ ਸਾਰੀ ਘਟਨਾ ਹੁਣ ਤਾਂ ਉਹਦੀਆਂ ਪੀਲ ਪੁਲਿਸ ਦੀਆਂ ਪ੍ਰੈਸ ਕਾਨਫਰੰਸਿਸ, ਹਕੀਕਤ ਦੂਜੇ ਸਭ ਸਾਹਮਣੇ ਹੈ ਕਿ ਵਿਦ ਪਰਮਿਸ਼ਨ ਪ੍ਰੋਟੈਸਟ ਹੈ। ਮੰਦਰ ਦੇ ਸੜਕ ਹੈ, ਸੜਕ ਦੇ ਪਰਲੇ ਪਾਸੇ ਹੈ, ਬੜੀ ਗਿਣਤੀ ਦੇ ਪ੍ਰੋਟੈਸਟਰ ਨੇ, ਔਰ ਕਿਵੇਂ ਅੰਦਰੋਂ ਹਮਲਾ ਹੁੰਦਾ, ਪੱਥਰ ਮਾਰੇ ਜਾਂਦੇ ਨੇ, ਅੰਦਰੋਂ ਜਿਹੜਾ ਉਹ ਬਾਹਰ ਨਿਕਲ ਕੇ ਆ ਕੇ ਕਨਫਰੰਟ ਕਰਦੇ ਨੇ, ਔਰ ਇਸ ਸਾਰੇ ਨੂੰ ਕਿਵੇਂ ਵਿਦਨ ਮਿੰਟਸ ਜਿਹੜਾ ਨੈਰੇਟਿਵ ਬਣਾਤਾ ਜਾਂਦਾ ਮੰਦਰ ਤੇ ਹਮਲਾ। ਹਾਲਾਂਕਿ ਜਿਵੇਂ ਮੈਂ ਆਪਣੇ ਇੱਕ ਪ੍ਰੋਗਰਾਮ 'ਚ ਪਹਿਲਾਂ ਕਿਹਾ ਸੀ, ਰੇਡੀਓ ਪ੍ਰੋਗਰਾਮ ਸੀ ਕਿਉਂਕਿ ਟੀਵੀ ਤੇ ਤਾਂ ਕੱਲ੍ਹ ਹੀ ਹੋਇਆ ਪਹਿਲਾ ਸ਼ੋਅ, ਕਿ ਵੀ ਨੈਰੇਟਿਵ ਤਾਂ ਇਹ ਸੀ ਕਿ ਵੀ ਹੁਣ ਉਸੇ ਸ਼ਾਮ 300-400 ਜਿਹੜਾ ਹਿੰਦੂਤਵੀ ਗੁੰਡਾ ਹੈ, ਜਿਹਦੇ ਲਈ ਮੈਂ ਲਫ਼ਜ਼ ਜਾਟ ਨਹੀਂ ਵਰਤਾਂਗਾ ਕਿਉਂਕਿ ਇਹ ਵੀ ਉਹਨਾਂ ਦੀ ਲਾਈਨ ਸੀ ਜਿਹੜੀ ਸਿੱਖਾਂ ਨੇ ਫੇਲ ਕੀਤੀ, ਔਰ ਥੈਂਕਸ ਟੂ ਮਨੋਜ ਸਿੰਘ ਦੂਹਨ ਔਰ ਉਹਨਾਂ ਦੀਆਂ ਖਾਪ ਪੰਚਾਇਤਾਂ, ਔਰ ਦੂਸਰਾ ਜਿਨ੍ਹਾਂ ਨੇ ਇਸ ਨੂੰ ਜਾਟ ਵਰਸਸ ਸਿੱਖ ਜੋ ਬਣਾਉਣਾ ਚਾਹੁੰਦੇ ਸੀ ਇਹ, ਜਾਂ ਹਰਿਆਣਾ ਵਰਸਸ ਪੰਜਾਬ, ਉਹ ਨਹੀਂ ਬਣਨ ਦਿੱਤਾ। ਉਹਨਾਂ ਦੇ ਵਿੱਚ ਵੀ ਜਿਵੇਂ ਮੈਂ ਦੱਸਿਆ ਸੀ ਕਿ ਭਾਈ ਜਿਹੜਾ ਇੱਕ ਰੋਡ ਨਾਂ ਦਾ ਕੋਈ ਕਬੀਲਾ ਹੈ ਔਰ ਬਿਸ਼ਨੋਈ, ਇਹ ਸਾਰੇ ਇਸ ਕਿਸਮ ਦੇ ਜਿਹੜੇ ਉੱਥੇ ਵੀ ਭਿਜਵਾਏ ਹੀ ਉਹਨਾਂ ਨੇ ਹੋਏ ਨੇ, ਦਬ ਲਾ ਕੇ ਦੇ ਕੇ ਪਾਸਪੋਰਟ ਉਹਨਾਂ ਨੂੰ। ਇਹ ਜਿੰਨੇ ਗੈਂਗਸਟਰ ਕੈਨੇਡਾ, ਅਮਰੀਕਾ 'ਚ ਔਰ ਕਿਸੇ ਹੱਦ ਤੱਕ ਆਸਟ੍ਰੇਲੀਆ 'ਚ ਵੀ ਉਹਨਾਂ ਦੀ ਇਨਫਿਲਟ੍ਰੇਸ਼ਨ ਹੈ, ਇਹ ਸਾਰੇ ਇਹਨਾਂ ਦੇ ਭੇਜੇ ਹੋਏ ਨੇ ਤਾਂ ਕਿ ਵਕਤ ਸਿਰ ਵਰਤਣਾ। ਇਹੀ ਕੈਨੇਡਾ ਦੀ RCMP ਨੇ ਵੀ ਕਿਹਾ ਵੀ ਗੈਂਗਸਟਰ ਦੇ ਨਾਲ ਇਹਨਾਂ ਦਾ ਤਾਲਮੇਲ ਹੈ, ਔਰ ਇਕੱਲੇ ਉਹਦੇ 'ਚ ਜਿਹੜੇ ਇੰਡੀਅਨ ਗੈਂਗਸਟਰ ਹੀ ਨਹੀਂ ਨੇ। ਹੁਣ ਰਿਪਦਮਨ ਸਿੰਘ ਮਲਕ ਦਾ ਮਰਡਰ ਵੀ ਜੇ RCMP ਦੇ ਕਹਿਣ ਮੁਤਾਬਕ ਉਸ ਪਿੱਛੇ ਵੀ ਇਹਨਾਂ ਦਾ ਹੱਥ ਹੈ, ਤੇ ਉਹ ਤਾਂ ਦੂਸਰੇ ਨੇ, ਮੈਕਸੀਕਨ ਨੇ ਜਾਂ ਨਾਨ ਸਾਊਥ ਏਸ਼ੀਅਨ। ਸੋ ਇਸ ਖੇਡ ਦੇ ਬਾਵਜੂਦ ਇਸ ਦੇ ਕਿ ਭਾਈ ਇੱਕ ਪੂਰੀ ਕਰਾਊਡ ਜਿਹੜੀ ਲੈਸ ਹੈ ਹਥਿਆਰਾਂ ਦੇ ਨਾਲ, ਡਿੱਕੀਆਂ ਦੇ ਵਿੱਚ ਉਹਨਾਂ ਦੇ ਜਿਹੜਾ ਉਹ ਮਾਸਕ ਰੱਖੇ ਹੋਏ ਨੇ, ਔਰ ਈਵਨ ਕੁਝ ਖਬਰਾਂ ਸ਼ੁਰੂ 'ਚ ਆਈਆਂ ਤੇਲ ਦੇ ਜਿਹੜਾ ਉਹ ਕੇਨੀਆਂ ਵੀ ਰੱਖੀਆਂ ਹੋਈਆਂ ਸੀ। ਇਹ ਤਾਂ ਮੁਸਤੈਦੀ ਕੁਝ ਜਿਹੜੇ ਸਿੱਖਾਂ ਨੇ ਰੈਜ਼ਿਸਟ ਕੀਤਾ, ਔਰ ਖਾਸ ਤੌਰ 'ਤੇ ਪੀਲ ਪੁਲਿਸ ਦਾ। ਅਦਰਵਾਈਜ਼ ਜਿਵੇਂ ਮਾਰਟਨ ਗੁਰਦੁਆਰੇ ਤੇ ਉਹ ਹਮਲਾਵਰ ਹੋਏ, ਹੁਣ ਪਲੈਨਿੰਗ ਉਹਨਾਂ ਨੇ ਕੀਤੀ ਹੋਈ ਹੈ ਹਮਲਾ ਕਰਨ ਦੀ। ਹਮਲਾ ਉਹ ਕਰਦੇ ਵੀ ਨੇ, ਫਿਰ ਇਕੱਲਾ ਉਹ ਇੱਕ ਹਮਲੇ ਤੱਕ ਨਹੀਂ ਰੁਕਦੇ। ਜਦੋਂ ਫਿਰ ਕੁਝ ਦਿਨਾਂ ਦਾ ਵਕਫਾ ਦੇ ਕੇ ਜਿੰਨੀ ਵੱਡੀ ਗਿਣਤੀ 'ਚ ਉਹ ਹਿੰਦੂ ਤੋਂ ਵੀ ਗੁੰਡੇ, ਜਿਨ੍ਹਾਂ 'ਚ ਫਿਰ ਮੰਦਰ ਦਾ ਪੁਜਾਰੀ ਵੀ ਧਮਕਾ ਰਿਹਾ ਹੈ, ਉਹ ਦੂਜਾ ਰੋਹਨ ਬੈਨਰਜੀ ਜਿਹੜਾ ਉਹਨਾਂ ਦਾ ਪੇਡ ਏਜੰਟ ਹੈ ਉਹ ਵੀ ਕਰ ਰਿਹਾ। ਉਹ ਹਜ਼ਾਰਾਂ ਦੀ ਗਿਣਤੀ ਦਾ ਇਕੱਠ ਹੈ ਜਿਹਨੂੰ ਉਹਨਾਂ ਦੇ ਆਪਣੇ ਮੀਡੀਆ ਨੇ, ਕਿਸੇ ਨੇ 5000 ਕਿਸੇ ਨੇ 10,000 ਕਿਹਾ, ਔਰ ਉਹ ਜੋ ਕੁਛ ਰਾਹ ਜਾਂਦੀਆਂ ਗੱਡੀਆਂ 'ਚ ਬੈਠੇ ਸਿੱਖਾਂ ਦੇ ਨਾਲ ਕਰਦੇ ਨੇ, ਜਾਂ ਉੱਥੋਂ ਨਿਕਲ ਕੇ ਉਹਨਾਂ ਨੇ ਕੀ ਕਰਨਾ ਸੀ। ਇਹ ਤਾਂ ਕਿਉਂਕਿ ਇਹ ਐਡਵਰਟਾਈਜ਼ਡ ਇਵੈਂਟ ਸੀ ਜੀ, ਪੀਲ ਪੁਲਿਸ ਤਿਆਰ ਸੀ, ਉਹਨਾਂ ਨੇ ਉਹਨਾਂ ਨੂੰ ਵਾਰਨਿੰਗ ਦਿੱਤੀ ਵੀ ਡਿਸਪਰਸ ਹੋ ਜਾਓ ਇੰਨੀ ਦੇਰ 'ਚ, ਅਦਰਵਾਈਜ਼ ਤਿਆਰ ਰਹੋ ਕਨਸੀਕੁਐਂਸਿਸ ਲਈ। ਹੁਣ
ਇਹ ਸਭ ਦੇ ਬਾਵਜੂਦ ਜੇ ਹੁਣ ਉਹਨਾਂ ਨੂੰ ਇਹ ਤਾਂ ਸਮਝ ਆ ਗਿਆ ਕਿ ਭਾਈ ਉਹਨਾਂ ਡੈਮੇਜ ਕੀਤਾ ਉਹਨਾਂ ਨੇ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਔਰ ਈਵਨ ਸਾਡੀ ਕਮਿਊਨਿਟੀ ਦਾ ਵੀ ਇੱਕ ਹਿੱਸਾ ਪਹਿਲੀ ਸਟੇਜ ਤੇ, ਕਿਉਂਕਿ ਉਹਨਾਂ ਨੂੰ ਇਹ ਨਹੀਂ ਸੀ ਕਿ ਭਾਈ ਉਹਨਾਂ ਨੂੰ ਮੰਦਰ ਤੇ ਹਮਲਾ ਉਹਨਾਂ ਦੇ ਉਹ ਜਿਵੇਂ ਬੁੱਲਾਂ ਦੇ ਉੱਤੇ ਸਿਕਰੀ ਜੰਮ ਗਈ ਕਹਿ ਗਿਆ, ਉੱਥੇ ਵੀ ਕੰਡੈਮ ਕਰਨ ਵਾਲੇ ਮੰਦਰ ਤੇ ਹਮਲਾ। ਹਾਲਾਂਕਿ ਇਸ ਦੇ ਬਿਲਕੁਲ ਉਲਟ ਗੁਰਦੁਆਰੇ ਤੇ ਹਮਲਾ, ਇੱਕ ਗੁਰਦੁਆਰੇ ਤੇ ਹਮਲਾ ਹੋਇਆ ਇੱਕ ਤੇ ਜਿਹੜੀ ਭੀੜ ਇਕੱਠੀ ਹੋਈ ਸੀ, ਜੇ ਉਹਨੂੰ ਡਿਸਪਰਸ ਨਾ ਕਰਦੇ ਤੇ ਉਹ ਨਵੰਬਰ 84 ਸਿੱਖਾਂ ਨੂੰ ਜਿਹੜੀ ਉਹ ਬਾਰ-ਬਾਰ ਕਹਿੰਦੇ ਨੇ ਨਾ ਨਵੰਬਰ 84 ਯਾਦ ਕਰਵਾ ਦੇਗੇ, ਇਹ ਪਾਰਟ। ਹੁਣ ਚਾਹੀਦਾ ਤਾਂ ਇਹ ਸੀ ਕਿ ਇਹ ਜਦੋਂ ਐਕਸਪੋਜ਼ ਹੋ ਗਿਆ ਔਰ ਪੀਲ ਪੁਲਿਸ ਨੇ ਵੀ ਦੇਖ ਲਿਆ ਕਿ ਭਾਈ ਇਹ ਪੂਰੀ ਲਾਈਨ ਇਹਨਾਂ ਦੀ ਹੈ ਔਰ ਇਹਨਾਂ ਨੂੰ ਵਾਰਨ ਕੀਤਾ ਕਿ ਭਾਈ ਇਹ ਹੁਣ ਤੁਹਾਡਾ ਇਹ ਸਾਰਾ ਜੋ ਤੁਸੀਂ ਕਰ ਰਹੇ ਹੋ ਐਕਸਪੋਜ਼ ਹੋ ਗਿਆ, ਚੁੱਪ ਕਰਕੇ ਬੈਠ ਜਾਓ। ਔਰ ਜਿਹੜਾ ਇਕੱਠ ਮਾਲਟਨ ਦੇ ਵਿੱਚ ਹੋਇਆ ਜਿਹਦੇ 'ਚ ਇਹ ਐਕਸਕਲੂਸਿਵ TV 84 ਦੀ ਕਵਰੇਜ ਬਹੁਤ ਵੱਡੇ ਜਿਹੜੀ ਹੈ ਉਹ ਵਿਊਅਰਸ਼ਿਪ ਤੱਕ ਪਹੁੰਚੀ। ਔਰ ਉਹਦੇ 'ਚ ਸਾਰੀਆਂ ਸਿੱਖ ਜਥੇਬੰਦੀਆਂ ਨੇ ਟੁਗੈਦਰਨੈਸ ਨਾਲ ਉਹਨਾਂ ਨੇ ਕਿਹਾ ਜੀ ਹੁਣ ਇੱਕ ਵਾਰ ਜਿਹੜਾ ਤੁਸੀਂ ਮੇਰੇ ਤੇ ਜ਼ੁਲਮ ਕਰ ਲਿਆ ਤੇ ਅਸੀਂ ਜਿਹੜਾ ਉਹ ਦੇਖਦੇ ਰਹੇ, ਪਰ ਹੁਣ ਅਸੀਂ ਅਲਾਉ ਨਹੀਂ ਕਰਾਂਗੇ। ਉਹਨਾਂ ਦੀ ਜਿਹੜੀ ਟੁਗੈਦਰਨੈਸ ਸੀ ਉਹ ਮਾਲਟਨ ਦੇ ਇਕੱਠ ਦੀ ਹੋਏ, ਸਿੱਖ ਜਥੇਬੰਦੀਆਂ ਦੀ ਹੋਏ, ਉਹਨੇ ਮੈਸੇਜ ਕਨਵੇ ਕਰ ਦਿੱਤਾ ਕਿ ਵੀ ਇੱਕ ਵਾਰ ਤੁਹਾਡੀ ਗੁੰਡਾਗਰਦੀ ਚੱਲ ਗਈ, ਉਹਦਾ ਨੈਰੇਟਿਵ ਵੀ ਜੋ ਤੁਸੀਂ ਬਿਰਤਾਂਤ ਬਣਾਇਆ ਉਹਦੇ ਨਾਲ ਤੁਸੀਂ ਉੱਲੂ ਬਣਾ ਲਿਆ, ਹੁਣ ਇਹ ਨਹੀਂ ਚੱਲੇਗੀ। ਸੋ ਇਸ ਤੋਂ ਬਾਅਦ ਪੀਲ ਪੁਲਿਸ ਨੇ ਉਹਨਾਂ ਨੂੰ ਕਿਹਾ ਹੋਣਾ ਕਿ ਵੀ ਇਹ ਤੁਸੀਂ ਜਿਹੜਾ ਮੰਦਰਾਂ ਦੇ ਪੁਜਾਰੀ ਰੱਖੇ ਹੋਏ ਨੇ ਕਿ ਗੁੰਡੇ ਰੱਖੇ ਹੋਏ ਨੇ ਜਿਹੜਾ। ਔਰ ਤੁਸੀਂ ਇਹਨਾਂ ਦੀ ਲਾਈਨ ਦੇਖੋ ਵੀ ਪਹਿਲਾਂ ਤਾਂ ਜਦੋਂ ਪ੍ਰੈਸ਼ਰ ਬਿਲਟ ਹੋਇਆ ਤੇ ਇਹ ਦੱਸਣ ਲਈ ਜੀ ਕਿ ਅਸੀਂ ਬੜਾ ਨਿਊਟਰਲ ਲਾਈਨ ਦੇ ਉੱਤੇ ਕੰਮ ਕਰ ਰਹੇ ਹਾਂ, ਉਹਨਾਂ ਨੇ ਉਹਨੂੰ ਸਸਪੈਂਡ ਕਰਤਾ ਪੁਜਾਰੀ ਨੂੰ। ਫਿਰ ਐਸੀ ਕਿਹੜੀ ਨਵੀਂ ਇਨਕੁਆਇਰੀ ਚੋਂ ਜਿਹੜਾ ਉਹ ਤੱਥ ਆਇਆ ਕਿ ਜੀ ਪੁਜਾਰੀ ਉਹਨੂੰ ਬਹਾਲ ਕਰਤਾ, ਕਿਉਂਕਿ ਜਿਹੜੇ ਆਕਾ ਹੋਣਗੇ ਉਹਨਾਂ ਨੇ ਕਿਹਾ ਹੋਣਾ ਵੀ ਉਹਨੂੰ ਸਸਪੈਂਡ ਕਰਕੇ ਤੁਸੀਂ ਗਲਤੀ ਮੰਨ ਰਹੇ ਹੋ, ਉਹਨੂੰ ਬਹਾਲ ਕਰੋ ਉਹਨੂੰ। ਹੁਣ ਇਸ ਸਭ ਦੇ ਚੱਲਦੇ ਆ ਪੀਲ ਪੁਲਿਸ ਨੇ ਜਿਹੜੀ ਇੱਕ ਹੋਰ ਇਵੈਂਟ ਇਹਨਾਂ ਨੇ 17 ਨਵੰਬਰ ਨੂੰ ਤ੍ਰਿਵੇਣੀ ਮੰਦਿਰ ਬਰੈਂਪਟਨ 'ਚ, ਹੁਣ ਤੁਸੀਂ ਦੇਖੋ 3 ਨਵੰਬਰ ਦੀ ਘਟਨਾਕ੍ਰਮ ਚੋਂ ਕੀ ਨਿਕਲਦਾ ਹੈ, ਲੇਕਿਨ ਇਹਦੇ ਬਾਵਜੂਦ ਜੇ ਉਹ ਇਨਸਿਸਟ ਕਰ ਰਹੇ ਸੀ ਕਿ ਜੀ ਅਸੀਂ 17 ਨਵੰਬਰ ਨੂੰ ਜਿਹੜਾ ਉਹ ਤ੍ਰਿਵੇਣੀ ਮੰਦਿਰ ਦੇ ਵਿੱਚ ਵੀ ਇੰਡੀਅਨ ਕੌਂਸੂਲੇਟ ਆਏਗਾ, ਇਵੈਂਟ ਹੋਏਗੀ। ਔਰ ਮੈਂ ਉਹਨਾਂ ਦੀ ਇਹ ਪ੍ਰੈਸ ਰਿਲੀਜ਼ ਦੇਖ ਰਿਹਾ ਸੀ ਜਿਹਦੇ 'ਚੋਂ ਕਹਿੰਦੇ ਨੇ ਕਿ ਜੀ ਇਹ ਜਿਹੜਾ ਉਹਨਾਂ ਨੇ ਰੱਖਿਆ ਸੀਗਾ ਦਾ ਇਵੈਂਟ ਆਰਗੇਨਾਈਜ਼ਡ ਬਾਈ ਇੰਡੀਅਨ ਕੌਂਸੂਲੇਟ ਐਟ ਬਰੈਂਪਟਨ ਤ੍ਰਿਵੇਣੀ ਮੰਦਿਰ ਐਂਡ ਕਮਿਊਨਿਟੀ ਸੈਂਟਰ ਵਾਜ਼ ਸੈਟ on 17th November to allow Indian origin Hindus and Sikhs to renew life certificates। ਹੁਣ ਮੈਨੂੰ ਇਹ ਲੱਗਾ ਵੀ ਭਾਰਤ 'ਚ ਇਕੱਲੇ ਹਿੰਦੂ ਤੇ ਸਿੱਖ ਰਹਿੰਦੇ ਨੇ। ਪਹਿਲੀ ਗੱਲ ਤਾਂ ਮੰਦਿਰ ਦੇ ਵਿੱਚ ਇਵੈਂਟ ਰੱਖਣਾ, ਫਿਰ ਇਹਦੇ 'ਚ ਮੁਸਲਿਮ ਜਾਂ ਕ੍ਰਿਸਚਨਸ ਨਹੀਂ ਹੈ, ਕਿਉਂਕਿ ਮੁਸਲਮਾਨ ਬੁੱਤ ਪ੍ਰਸਤ ਨਹੀਂ ਹੈ। ਉਹ ਹੁਣ ਇੱਕ ਪਾਸੇ ਤੁਸੀਂ ਮੰਦਿਰ 'ਚ ਰੱਖਦੇ ਹੋ, ਜਿਹੜਾ ਜਾਏਗਾ ਉਹ ਕਹੇਗਾ ਜੀ ਚਲੋ ਇੱਥੇ ਕਮਿਊਨਿਟੀ ਸੈਂਟਰ ਹੈ ਮੰਦਿਰ ਦਾ ਹੀ, ਚਲੋ ਸਿੱਖ ਤਾਂ ਵੈਸੇ ਹੀ ਰਿਸਪੈਕਟ, ਤੁਸੀਂ ਉਹਨਾਂ ਨੂੰ ਬੁੱਤ ਪ੍ਰਸਤ ਵੀ ਬਣਾ ਰਹੇ ਹੋ। ਜਦੋਂ ਤੁਹਾਡੇ ਕੋਲ ਆਪਣੇ ਕੌਂਸੂਲੇਟ ਆਫਿਸਿਸ ਨੇ, ਮੰਦਿਰ 'ਚ ਕਿਉਂ ਇਵੈਂਟ ਹੈ ਜੀ ਇਹ? ਤੁਸੀਂ ਜਾ ਕੇ ਹੋਰ ਜੇ ਕਮਿਊਨਿਟੀ ਸੈਂਟਰ ਰੱਖਣਾ ਨਿਊਟਰਲ ਥਾਂ ਤੇ ਰੱਖ ਲਓ। ਬਿਲਕੁਲ, ਜੇ ਉੱਥੇ ਵੀ ਹੁੰਦਾ ਪ੍ਰੋਟੈਸਟ ਤਾਂ ਉੱਥੇ ਵੀ ਹੋਣਾ ਸੀ, ਕਿਉਂਕਿ ਆਲਰੇਡੀ ਇਹਨਾਂ ਦੇ ਹਾਈ ਕਮਿਸ਼ਨਰ ਕੌਂਸੂਲੇਟ ਤੱਕ, ਲੇਕਿਨ ਉਹਨਾਂ ਨੂੰ ਫਿਰ ਮੌਕਾ ਨਹੀਂ ਸੀ ਬਣਨਾ ਕਿ ਜੀ ਅਟੈਕ ਔਨ ਦਾ ਟੈਂਪਲ ਦਾ ਬਿਰਤਾਂਤ। ਇਸ ਲਈ ਇੱਕ ਪਾਸੇ ਉਹ ਜ਼ਬਰਦਸਤੀ ਸਿੱਖਾਂ, ਮੁਸਲਮਾਨਾਂ, ਈਸਾਈਆਂ ਨੂੰ ਜਿਨ੍ਹਾਂ ਨੇ ਵੀ ਕੋਈ ਸਰਟੀਫਿਕੇਟ ਦੇਣੇ ਨੇ, ਕੋਈ ਪੈਨਸ਼ਨ ਕੀ ਹੈ, ਉਹਨਾਂ ਨੂੰ ਪਤਾ ਨਹੀਂ ਕੀ ਕੰਡੀਸ਼ਨਾਂ ਬਣਾ ਰਹੇ ਨੇ, ਉਹਨਾਂ ਨੂੰ ਤੁਸੀਂ ਘੜੀਸ ਕੇ ਮੰਦਰ ਲਿਆ ਰਹੇ ਹੋ। ਫਿਰ ਜੇ ਉਹ ਚੈਲੰਜ ਪੋਲੀਟੀਕਲ, ਜੇ ਇੰਡੀਅਨ ਕੌਂਸੂਲੇਟ ਹੈ, ਕਿਸੇ ਨੇ ਸ਼ਿਵਜੀ ਵਿਸ਼ਨੂੰ ਬ੍ਰਹਮਾ ਦੇ ਖਿਲਾਫ ਤਾਂ ਪ੍ਰੋਟੈਸਟ ਨਹੀਂ ਕੀਤਾ। ਹੁਣ ਤੁਸੀਂ ਜਦੋਂ ਕਹਿੰਦੇ ਜੀ ਮੰਦਰ ਦੇ ਬਾਹਰ ਪ੍ਰੋਟੈਸਟ, ਉਹ ਇੰਡੀਅਨ ਕੌਂਸੂਲੇਟ ਦੇ ਬਾਹਰ ਹੈ, ਫਿਰ ਕਿਸੇ ਨੇ ਮੰਦਰ ਤੇ ਹਮਲਾ ਨਹੀਂ ਕੀਤਾ। ਜਿਵੇਂ ਇਹਨਾਂ ਨੇ ਇਨੀਸ਼ੀਅਲ ਕਿ ਜੇ ਔਰਤਾਂ ਨੂੰ, ਬੱਚਿਆਂ ਨੂੰ, ਜਿਹੜੇ ਡਿਵੋਟੀ ਸੀ ਉਹਨਾਂ ਦੇ ਉੱਤੇ ਹਮਲਾ ਕਰਤਾ, ਉਹਨਾਂ ਦੇ ਫਲਾਣਾ ਕਰਤਾ। ਹੁਣ ਕਿਉਂਕਿ ਇਹ ਜਿਹੜਾ ਸਿੱਖ ਕੌਮ ਦਾ ਰੋਹ, ਔਰ ਉਹਨਾਂ ਨੂੰ ਇਹ ਨਜ਼ਰ ਆ ਰਿਹਾ ਸੀ ਕਿ ਵੀ ਸਾਨੂੰ ਜਿਹੜਾ ਪੀਸਫੁਲ ਪ੍ਰੋਟੈਸਟ ਤੋਂ ਕੋਈ ਰੋਕ ਨਹੀਂ ਸਕਦਾ, ਸੋ ਉਹਨਾਂ ਨੇ ਜਿਹੜਾ ਇਹ 17 ਨਵੰਬਰ ਦੀ ਇਵੈਂਟ ਨੂੰ ਤ੍ਰਿਵੇਣੀ ਮੰਦਿਰ ਵਾਲਿਆਂ ਨੇ ਕੈਂਸਲ ਕੀਤਾ। ਪਰ ਜਿਹੜੀ ਕੈਂਸਲੇਸ਼ਨ ਦੇ ਨਾਲ ਜੁੜੀ ਹੋਈ ਇਹਨਾਂ ਦੀ ਪ੍ਰੈਸ ਬਰੀਫਿੰਗ ਹੈ, ਔਰ ਖ਼ਾਸ ਤੌਰ ਤੇ ਈਵਨ ਕੋਲੀਸ਼ਨ ਆਫ ਹਿੰਦੂਜ਼ ਆਫ ਨਾਰਥ ਅਮਰੀਕਾ, ਉਹਨਾਂ ਦੀ ਸਟੇਟਮੈਂਟ ਹੈ, ਉਹ ਆਪਣੇ ਆਪ 'ਚ ਦੱਸ ਰਹੀ ਹੈ ਕਿ ਕਿਵੇਂ ਜ਼ਹਿਰ ਉਗਲ ਰਹੇ ਨੇ। ਔਰ ਇਹ ਖਬਰ ਵੀ ਦਾ ਇੰਡੀਪੈਂਡੈਂਟ, ਪ੍ਰੋਮੀਨੈਂਟ ਇੰਡੀਪੈਂਡੈਂਟ ਹੀ ਵਾਕਿਆ ਇਹ ਪਬਲਿਕੇਸ਼ਨ, ਉਹਨੇ ਹੈਡਲਾਈਨ ਇਹ ਲਾਈ ਹੈ, ਕੈਨੇਡਾਜ਼ ਬਰੈਂਪਟਨ ਟੈਂਪਲ cancels Indian consular event
ਐਮਿਡ ਥ੍ਰੈਟਸ ਆਫ ਵਾਇਲੈਂਸ। ਹੁਣ ਇਹ ਨਹੀਂ ਹੈ ਕਿ ਵੀ ਉਹਨਾਂ ਨੂੰ ਇਹ ਲੱਗਾ ਕਿ ਜੇ ਅਸੀਂ ਗਲਤ ਕੀਤਾ ਸੀ, ਕੌਂਸੂਲੇਟ ਦੇ ਇਵੈਂਟ ਮੰਦਰਾਂ 'ਚ ਨਹੀਂ ਹੋਣੀਆਂ ਚਾਹੀਦੀਆਂ ਔਰ ਰਿਲੀਜੀਅਸ ਇਬਾਦਤ ਦੀਆਂ ਥਾਵਾਂ ਨੇ, ਉਹਨੂੰ ਰਹਿਣ ਦਿਓ ਕਿ ਭਾਈ ਇਹ ਸਿੱਖਾਂ ਦੀਆਂ ਧਮਕੀਆਂ ਤੋਂ ਜਿਹੜੀਆਂ ਨੇ ਵਾਇਲੈਂਸ ਦੀਆਂ, ਔਰ ਇਹ ਸਟੇਟਮੈਂਟ ਤੋਂ ਅਸੀਂ ਫਿਰ ਇਹ ਦੇਖਦੇ ਹਾਂ ਕਿ ਬਈ ਉਹ ਇਹ ਕਹਿਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਜੀ ਇਹ ਜਿਹੜਾ ਸਾਨੂੰ ਕੋਈ ਪ੍ਰੋਟੈਕਸ਼ਨ ਨਹੀਂ ਦੇ ਰਹੀ ਪੀਲ ਪੁਲਿਸ ਔਰ ਕੈਨੇਡਾ ਦੀ, ਔਰ ਇਹ ਸਾਡੇ ਜਿਹੜੇ ਕੈਨੇਡੀਅਨ ਰਾਈਟ, ਔਰ ਤੁਸੀਂ ਉਹਨਾਂ ਦੀ ਐਗਜ਼ੈਕਟ ਜਿਹੜੇ ਲਫ਼ਜ਼ ਨੇ, ਵੀ ਅਪੋਲੋਜਾਈਜ਼ ਟੂ ਆਲ ਕਮਿਊਨਿਟੀ ਮੈਂਬਰਸ who were depending on the event. We are deeply saddened that Canadians now feel unsafe coming to Hindu temples in Canada. The temple authority, ਇਹ ਟੈਂਪਲ ਵਾਲਿਆਂ ਦੀ ਪ੍ਰੈਸ ਰਿਲੀਜ਼ ਹੈ ਕਿ ਇੰਨਾ ਡਰ ਸਿੱਖਾਂ ਨੇ ਪਾਤਾ ਹੈ ਕਿ ਹੁਣ ਜਿਹੜੇ ਕੈਨੇਡੀਅਨ ਹਿੰਦੂ ਨੇ ਉਹ ਮੰਦਿਰ 'ਚ ਆਉਣ ਤੋਂ ਵੀ ਡਰਨ ਲੱਗੇ ਨੇ। ਅਸੀਂ ਇਹ ਕਹਿੰਦੇ we call on Peel Police to address the threats being circulated against Brampton Triveni Mandir and provide security guarantees to the Canadian Hindu community and the general public। ਜਿਵੇਂ ਉਹ ਹਿੰਦੂ ਇੱਕ ਖੌਫ 'ਚ ਰਹਿ ਰਹੇ ਨੇ, ਘਰੋਂ ਨਹੀਂ ਨਿਕਲਦੇ ਵੀ ਸਿੱਖਾਂ ਨੇ ਕੀ ਕਰ ਦੇਣਾ, ਔਰ ਇਹ ਹੈ ਵੀ ਇੱਕ ਪਾਸੇ ਸਿੱਖਾਂ ਨੂੰ ਬਲੇਮ ਕਰਨ, ਜ਼ਹਿਰ ਉਗਲਣ ਦੀ ਲਾਈਨ ਵੀ ਬਰਾਬਰ ਜਾਰੀ ਹੈ, ਔਰ ਪੀਲ ਪੁਲਿਸ ਜਿਹਨੇ ਇਹਨਾਂ ਦੇ ਸਾਰੇ ਇਸ ਸਾਜ਼ਿਸ਼ੀ ਜਿਹੜਾ ਘਟਨਾਕ੍ਰਮ ਸੀ ਉਸ ਦੀ ਪੋਲ ਖੋਲ੍ਹੀ, ਉਹਨੂੰ ਵੀ ਇਹ ਨਾਲ ਦੀ ਨਾਲ ਇਹ ਬਲੇਮ ਕਰ ਰਹੇ ਨੇ। ਔਰ ਇਸ ਦੇ ਉੱਤੇ ਈਵਨ ਜਿਹੜਾ ਉਹਨਾਂ ਦੇ ਤੁਸੀਂ ਇਹ ਦੇਖੋ ਵੀ ਇਹ ਘਟਨਾ ਜਦੋਂ ਵਾਪਰਦੀ ਹੈ ਵਿਦਨ ਆਵਰਸ ਮੋਦੀ ਪ੍ਰਾਈਮ ਮਿਨਿਸਟਰ ਦੂਸਰੇ ਮੁਲਕ ਦਾ, ਜਿਹੜਾ ਅਦਰਵਾਈਜ਼ ਉੱਥੇ ਜਦੋਂ ਕੋਈ ਮੁਸਲਮਾਨਾਂ ਨਾਲ ਹੁੰਦਾ ਹੈ ਪਾਕਿਸਤਾਨ ਜਾਂ ਕੋਈ ਮੁਲਕ ਕਹਿੰਦਾ ਤਾਂ ਕਹਿੰਦੇ ਸਾਡਾ ਇੰਟਰਨਲ ਮਾਮਲਾ ਹੈ, ਤੇ ਉੱਥੇ ਬੈਠਾ ਮੋਦੀ ਦੀ ਸਟੇਟਮੈਂਟ ਸੀ ਜਿਹੜੀ ਉਹਨੇ ਆਪਣੇ ਐਕਸ ਦੇ ਉੱਤੇ ਪਾਈ, ਆਈ ਸਟਰੋਂਗਲੀ ਕੰਡੈਮ ਦਾ ਡੈਲੀਬਰੇਟ ਅਟੈਕ ਔਨ ਏ ਹਿੰਦੂ ਟੈਂਪਲ ਇਨ ਕੈਨੇਡਾ। ਡੈਲੀਬਰੇਟ ਕਿ ਗਿਣ ਮਿੱਥ ਕੇ ਹਮਲਾ ਕਰਤਾ ਮੰਦਿਰ ਦੇ ਉੱਤੇ, ਜਿਵੇਂ ਜਿਹੜਾ ਉਹ ਹਮਲਾਵਰ ਆ ਗਏ ਹੋਣ ਅਬਦਾਲ, ਉਹ ਜਿਹੜਾ ਮਹਿਮੂਦ ਗਜ਼ਨਵੀ ਆ ਗਿਆ ਹੋਏ, ਜਿਵੇਂ ਉਹਨੇ ਟੈਂਪਲ 'ਤੇ ਹਮਲਾ ਕਰਤਾ। ਅੱਛਾ। ਇਕੁਅਲੀ appalling are the cowardly attempts to intimidate our diplomats, ਕਿ ਸਾਡੇ ਜਿਹੜੇ ਡਿਪਲੋਮੈਟ ਨੇ ਉਹਨਾਂ ਨੂੰ ਇੰਟੀਮੀਡੇਟ ਕੀਤਾ ਜਾ ਰਿਹਾ, ਡਰਾਇਆ ਧਮਕਾਇਆ ਜਾ ਰਿਹਾ। Such acts of violence will never weaken India's resolve। ਇਹ ਜਿਹੜੇ ਹਿੰਸਾ ਹੋ ਰਹੀ ਹੈ, ਇਹ ਜਿਹੜੇ ਭਾਰਤ ਦੇ ਪੁਖਤਾ ਇਰਾਦੇ ਨੇ, ਉਹਨੂੰ ਇਹ ਕਦੇ ਕਮਜ਼ੋਰ ਨਹੀਂ ਕਰ ਸਕਦਾ। We expect the Canadian government to ensure justice and uphold the rule of law। ਇਹ ਹੈ ਉਹ ਛੱਜ ਤਾਂ ਬੋਲੇ ਛਾਨਣੀ ਕੀ ਬੋਲੇ, ਤੁਸੀਂ ਕਿਹੜਾ ਰੂਲ ਆਫ ਲਾਅ ਤੇ ਕਿਹੜਾ ਕੈਨੇਡਾ ਨੂੰ ਦੱਸ ਰਹੇ ਹੋ। ਪਰ ਹੁਣ ਵੀ ਜਦੋਂ ਇਹ ਇਹਨਾਂ ਨੇ ਕੈਂਸਲ ਕੀਤੀ ਹੈ 17 ਨਵੰਬਰ ਦੀ ਇਵੈਂਟ, ਉਹਦੇ 'ਤੇ ਜਿਹੜੀ ਕੋਲੀਸ਼ਨ ਆਫ ਹਿੰਦੂਜ਼ ਆਫ ਨਾਰਥ ਅਮਰੀਕਾ ਦੀ ਸਟੇਟਮੈਂਟ ਹੈ ਉਹ ਪੂਰਾ ਕੈਨੇਡੀਅਨ ਪੁਲਿਸ ਨੂੰ ਵੀ ਬਲੇਮ ਕਰਦੀ ਹੈ। ਉਹਨਾਂ ਨੇ ਕਿਹਾ ਟੁਡੇ ਬਰੈਂਪਟਨਸ ਤ੍ਰਿਵੇਣੀ ਮੰਦਰ ਹੈਡ ਟੂ ਕੈਂਸਲ ਏ consular camp that was to be held on the premises on November 17th following Peel Regional Police advice citing an extremely high and imminent threat level of violent protest। ਉਹਨਾਂ ਨੇ ਕਿਹਾ ਹੋਏਗਾ ਕਿ ਤੁਸੀਂ ਕਰੋਗੇ ਤੇ ਪ੍ਰੋਟੈਸਟ ਹੋਣਗੇ ਔਰ ਇਹਦੇ ਫਿਰ ਤੁਸੀਂ ਜ਼ਿੰਮੇਵਾਰ ਹੋਵੋਗੇ। ਉਹਨਾਂ ਨੇ ਅਕੋਰਡਿੰਗ ਟੂ ਹਿੰਦੂ ਕਮਿਊਨਿਟੀ ਲੀਡਰਸ PRP, Peel Regional Police, is reportedly pressuring other temples to follow suit and cancel similar events। ਬਹੁਤ ਮੰਦਰ ਨੇ ਕਿ ਇੰਡੀਅਨ ਕੌਂਸੂਲੇਟ ਦੀਆਂ ਉਹ ਸ਼ੌਚਾਲੇ ਹੈ ਉਹਨਾਂ ਦਾ, ਯੂਰੀਨਲ ਹੈ, ਵੀ ਉੱਥੇ ਜਾਂਦੇ ਨੇ ਮੂਤਰਨੋਂ ਕਿ ਵੀ ਤੁਸੀਂ ਇੰਨੀਆਂ ਕਿਹੜੀਆਂ ਇਵੈਂਟਸ ਨੇ ਜਿਹੜੀਆਂ ਮੰਦਰਾਂ 'ਚ ਤੁਸੀਂ ਨਵੰਬਰ ਦੇ ਮਹੀਨੇ 'ਚ ਇੱਕ ਮੰਦਰ 'ਚੋਂ ਨਿਕਲਿਓ, ਦੂਜੇ 'ਚ ਵੜ ਗਏ ਹੋ, ਤੀਜੇ 'ਚ ਵੜ ਗਏ ਹੋ। ਮਤਲਬ ਇਹਨੂੰ ਤੁਸੀਂ ਸਿੱਧਾ ਜ਼ਖਮਾਂ 'ਤੇ ਲੂਣ ਛਿੜਕਣਾ ਨਹੀਂ ਸਿੱਖਾਂ ਦੇ ਤਾਂ ਹੋਰ ਕੀ ਹੈ। ਫਿਰ ਉਹ ਕਹਿ ਰਿਹਾ such measures not only compromise the constitutional rights of Canadian Hindus but also send a message that their safety is conditional। ਕਿ ਜੀ ਇਹ ਤਾਂ ਹਿੰਦੂਆਂ ਨੂੰ ਮੈਸੇਜ ਦਿੱਤਾ ਜਾ ਰਿਹਾ ਕਿ ਵੀ ਤੁਹਾਡੀ ਜਿਹੜੀ ਅਸੀਂ ਸਥਿਤੀ ਦੀ ਗਰੰਟੀ ਨਹੀਂ ਲੈਂਦੇ, ਇਹ ਸ਼ਰਤਾਂ ਦੇ ਉੱਤੇ ਹੀ ਹੈ। the deepening the divide and mistrust between the community and those sworn to protect them। ਕਿ ਜੀ ਇਹਦੇ ਨਾਲ ਕੈਨੇਡੀਅਨ ਹਿੰਦੂਆਂ ਦੇ ਵਿੱਚ ਔਰ ਕੈਨੇਡੀਅਨ ਐਡਮਿਨਿਸਟ੍ਰੇਸ਼ਨ, ਪੁਲਿਸ ਜਾਂ ਬਿਊਰੋਕਰੇਸੀ ਜਾਂ ਸਰਕਾਰ ਦੇ ਵਿੱਚ ਵੱਡੀ ਦਰਾਰ ਪੈ ਰਹੀ ਹੈ। ਹੁਣ ਇਸ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਸਾਡਾ ਵਾਹ ਇਹਨਾਂ ਦੇ ਨਾਲ ਹੈ। ਤੇ ਜਦੋਂ ਇਸ ਲੈਵਲ 'ਤੇ ਇਹ ਕੰਮ ਕਰ ਰਹੇ ਨੇ
ਤੇ ਜੇ ਅਸੀਂ ਆਪਣੇ ਸਾਰੇ ਵੀਰਾਂ ਭੈਣਾਂ ਨੂੰ ਇਹ ਅਪੀਲ ਕਰਦੇ ਹਾਂ ਰਿਪੀਟਡਲੀ ਕਿ ਭਾਈ ਸਿਰ ਜੋੜ ਕੇ ਬੈਠੋ, ਇਹ ਬੜਾ ਜ਼ਰੂਰੀ ਹੈ। ਇੱਥੇ ਵੀ ਹਰ ਕਦਮ ਫੂਕ ਕੇ ਰੱਖਣ ਦੀ ਲੋੜ ਹੈ। ਉਹ ਜਿਵੇਂ ਸਰ ਕਪੂਰ ਸਿੰਘ ਹੋਰਾਂ ਨੇ ਇੱਕ ਥਾਂ ਕਿਹਾ ਕਿ ਬਈ ਸਾਡੇ ਬਾਰੇ ਉਹਨਾਂ ਨੇ ਕਿਸੇ ਸਕਾਲਰ ਨੂੰ ਕੋਟ ਕਰਕੇ ਉੱਥੋਂ ਦੇ ਖਿੱਤੇ ਦੇ ਕਿਹਾ ਸੀ ਕਿ ਹਿੰਦੂ ਬੜਾ ਦੂਰਅੰਦੇਸ਼ ਹੈ। ਉਹ ਬਹੁਤ ਸਾਲ ਪਹਿਲਾਂ ਇਹ ਸੋਚਦਾ ਹੈ ਕਿ ਵੀ ਇਹ ਜਿਹੜੀ ਘਟਨਾ ਹੈ ਇਸ ਦੇ ਕੀ ਕਨਸੀਕੁਐਂਸ ਹੋਣਗੇ, ਇਹਦੇ ਪ੍ਰਭਾਵ ਅਸਰ ਕੀ ਹੋਣਗੇ। ਮੁਸਲਮਾਨ ਜਦੋਂ ਸਿਰ ਤੇ ਪੈ ਜਾਂਦੀ ਹੈ ਤੇ ਉਦੋਂ ਉਹ ਵਿਉਂਤਬੰਦੀ ਕਰਦਾ ਹੈ ਕਿ ਵੀ ਇਹਦੇ ਚੋਂ ਕਿਵੇਂ ਨਿਕਲਣਾ, ਇਹਦੇ ਨਾਲ ਕਿਵੇਂ ਨਜਿੱਠਣਾ। ਤੇ ਸਿੱਖ ਜਿਹੜੇ ਨੇ ਉਹ ਬੜੇ ਬੜੇ ਦਮਗਜ਼ੇ ਮਾਰਨਗੇ, ਇੱਧਰ ਉੱਧਰ ਹੋਣਗੇ, ਲੇਕਿਨ ਜਦੋਂ ਉਹ ਵੇਲਾ ਲੰਘ ਜਾਂਦਾ ਉਸ ਤੋਂ ਬਾਅਦ ਉਹ ਆਪੇ ਹੀ ਘਟਨਾ ਹੱਲ ਹੋ ਜਾਏ ਜਾਂ ਕੁਝ ਹੋ ਜਾਏ। ਪਰ ਉਹਨਾਂ ਨੇ ਇਹ ਅੱਜ ਵੀ ਸਾਨੂੰ ਇਹ ਸੋਚਣਾ ਹੋਏਗਾ ਕਿ ਇਹ ਅਸੀਂ ਦੇਖ ਰਹੇ ਹਾਂ ਵੀ ਇਹ ਕਿਵੇਂ ਇਹਨਾਂ ਨੇ ਜਿਹੜੀ ਇੰਡੀਅਨ ਸਟੇਟ ਐਕਸਪੋਜ਼ ਹੋਈ ਇੰਟਰਨੈਸ਼ਨਲ ਕਮਿਊਨਿਟੀ 'ਚ ਰੋਗ ਸਟੇਟ ਦੇ ਤੌਰ ਤੇ, ਉਹ ਮੰਦਰਾਂ ਦੀ ਆੜ 'ਚ ਛੁਪ ਗਈ। ਬਿਲਕੁਲ ਵਿਦ ਇਨ ਇੰਡੀਆ ਉਸ ਦਾ ਫਾਇਦਾ ਚੱਕ ਰਹੇ ਨੇ। ਹਿੰਦੂ ਸਿੱਖ ਇਸ਼ੂ ਔਰ ਹਿੰਦੂ ਇਜ਼ ਇਨ ਡੇਂਜਰ। ਮਹਾਰਾਸ਼ਟਰ ਦੀਆਂ ਚੋਣਾਂ, ਅਸੈਂਬਲੀ ਚੋਣਾਂ ਦੇ ਵਿੱਚ ਜਾ ਕੇ ਉੱਥੇ ਆਦਿੱਤਿਆਨਾਥ ਯੋਗੀ ਨੇ ਦੂਜਿਆਂ ਨੇ ਨਾਅਰਾ ਇਹ ਦਿੱਤਾ ਕਿ ਬੰਟेंगे तो कटेंगे, ਹੈ। ਔਰ ਮੈਸੇਜ ਇਹ ਦੇ ਰਹੇ ਨੇ ਕਿ ਜੀ ਅਸੀਂ ਬਹੁਤ ਹਿੰਦੂ ਧਰਮ ਬਹੁਤ ਖਤਰੇ 'ਚ ਹੈ। ਤੇ ਕੈਨੇਡਾ ਦੀ ਇਵੈਂਟ ਹੈ ਉਹਨਾਂ ਚੋਣਾਂ ਤੋਂ ਪਹਿਲਾਂ ਕਰਵਾਈ ਗਈ। ਤੇ ਜੇ ਉਹ ਇੰਨੇ ਪਲੈਨਡ ਤਰੀਕੇ ਨਾਲ ਚੱਲ ਰਹੇ ਨੇ ਤੇ ਅਸੀਂ ਇਹ ਸਮਝਦੇ ਹਾਂ ਕਿ ਭਾਈ ਸਾਨੂੰ ਕਿਸੇ ਹੋਰ ਦੂਸਰੇ ਤੀਸਰੇ ਦੀ ਰਾਏ ਦੀ ਲੋੜ ਨਹੀਂ, ਜਾਂ ਕੋਈ ਸਟ੍ਰੈਟਜੀ ਉਹ ਗੁਰਦੁਆਰਾ ਕਮੇਟੀਆਂ ਹੋਣ, ਸਿੱਖ ਜਥੇਬੰਦੀਆਂ ਹੋਣ, ਬਰਾਬਰ ਲੌਂਗ ਟਰਮ ਤੁਸੀਂ ਦੇਖੋ ਵੀ ਇਹਨਾਂ ਤੋਂ ਅਸੀਂ ਨਿਜਾਤ ਕਿਵੇਂ ਪਾਉਣੀ ਹੈ। ਇਹ ਅਸੀਂ ਇਸ ਸਾਰੇ ਸਰਕਮਸਟਾਂਸਿਸ 'ਚੋਂ ਆਪਣਾ ਮੁਲਕ ਕਿਵੇਂ ਕੱਢਣਾ ਹੈ। ਬਟ ਐਟ ਦਾ ਸੇਮ ਟਾਈਮ ਜਿਹੜੀ ਨੈਰੇਟਿਵ ਦੀ ਵਾਰ ਹੈ, ਜਿਹੜੀ ਬਿਰਤਾਂਤ ਦੀ ਲੜਾਈ ਹੈ, ਅਲਟੀਮੇਟਲੀ ਉਹੀ ਬਹੁਤ ਵਾਰ ਡਿਸਾਈਡਿੰਗ ਫੈਕਟਰ ਬਣ ਰਹੀ ਹੈ। ਇਹਦੇ 'ਚ ਵੀ ਸਾਨੂੰ 10 ਕਦਮ ਅੱਗੇ ਰੱਖਣ ਦੀ ਲੋੜ ਹੈ। ਅਦਰਵਾਈਜ਼ ਫਿਰ ਜੋ ਕੁਛ 84 ਤੋਂ ਬਾਅਦ ਸਾਡੇ ਉੱਥੇ ਹੁੰਦਾ ਰਿਹਾ, ਉਹਨਾਂ ਦਾ ਨੈਰੇਟਿਵ ਵੀ ਵਿਕਦਾ ਰਿਹਾ। ਅੱਜ ਵੀ ਇਹ ਪਹਿਲੀ ਘਟਨਾਕ੍ਰਮ ਦੇ ਵਿੱਚ ਕਾਫੀ ਹੱਦ ਤੱਕ ਈਵਨ ਮੁੱਖ ਧਾਰਾ ਮੀਡੀਆ ਨੂੰ ਵੀ ਜਿਹੜਾ ਉਹ ਭਰਮਾਉਣ ਦੇ ਵਿੱਚ ਕਾਮਯਾਬ ਰਹੇ ਨੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨੂੰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਹਾਂ। ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।